ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਣ ਵਾਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਉੱਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 23 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਕਲੋਵਿਸ, ਅਮਰਜੀਤ ਸਿੰਘ, ਸਟਾਕਟਨ, ਸੁੱਚਾ ਸਿੰਘ, ਸ਼੍ਰੀ ਮਾਸ਼ੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲੈਥਰੋਪ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਗੁਰਚਰਨ ਸਿੰਘ, ਰਮਿੰਦਰ ਬਸਰਾ, ਸਤਨਾਮ ਸਿੰਘ ਧਾਲੀਵਾਲ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਆਖਲ, ਇਹ ਸਾਰੇ ਜਾਣੇ ਬੇਕਰ ਸਪੀਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੇ ਹੁਣ ਤੱਕ ਕਰੋਨਾ ਵਾਇਰਸ ਦੇ ਨਾਲ 3,59,000 ਜਿਹੜੇ ਕੇਸ ਆ ਉਹ ਹੋ ਚੁੱਕੇ ਆ। 15,433 ਮੌਤਾਂ ਹੋ ਚੁੱਕੀਆਂ ਹੈਗੀਆਂ। 1 ਲੱਖ ਦੇ ਕਰੀਬ ਰਿਕਵਰ ਹੋ ਚੁੱਕੇ ਹੈਗੇ ਆ। ਅਤੇ ਜੇ ਪਿਛਲੇ 24 ਘੰਟਿਆਂ ਦੀ ਗੱਲ ਕਰਦੇ ਜਾਈਏ ਜੀ, ਅਤੇ ਉਸ ਦੇ ਵਿੱਚ ਜਿਹੜਾ ਸਪੇਨ ਆ, ਉੱਥੇ ਜਿਹੜੇ ਇਸ ਟਾਈਮ ਹਾਲਾਤ ਕਾਫੀ ਬੱਤਰ ਹੁੰਦੇ ਜਾ ਰਹੇ ਨੇ। ਕੱਲ੍ਹ ਦੇ ਪਿਛਲੇ 24 ਘੰਟਿਆਂ ਦੇ ਵਿੱਚ ਸਪੇਨ ਦੇ ਵਿੱਚ 434 ਮੌਤਾਂ ਜਿਹੜੀਆਂ ਹੋ ਗਈਆਂ। ਸਪੇਨ ਹੁਣ ਨਵਾਂ ਇਟਲੀ ਜਿਹੜਾ ਕਿਤੇ ਨਾ ਕਿਤੇ ਉੱਥੇ ਉਹ ਬਣਦਾ ਜਾ ਰਿਹਾ ਆ। ਉੱਥੇ ਹੁਣ ਤੱਕ ਜਿੱਥੇ ਇਹ ਕਰੋਨਾ ਵਾਇਰਸ ਫੈਲਣਾ ਤਾਂ ਲੇਟ ਸ਼ੁਰੂ ਹੋਇਆ, ਜਾਂ ਪਤਾ ਉਹਨਾਂ ਨੂੰ ਲੱਗਣਾ ਲੇਟ ਸ਼ੁਰੂ ਹੋਇਆ, 2200 ਤੋਂ ਵੱਧ ਲੋਕ ਜਿਹੜੇ ਉੱਥੇ ਮਾਰੇ ਜਾ ਚੁੱਕੇ ਨੇ। ਪਿਛਲੇ 24 ਘੰਟਿਆਂ ਦੇ ਵਿੱਚ 4300 ਜਿਹੜੇ ਉੱਥੇ ਨਵੇਂ ਕੇਸ ਆਏ ਨੇ। ਅਮਰੀਕਾ ਦੇ ਵਿੱਚ ਵੀ ਹਾਲਾਤ ਜਿਹੜੇ ਉਹ ਨਾਜ਼ੁਕ ਨੇ। ਤਕਰੀਬਨ 6000 ਨਵੇਂ ਕੇਸ ਪਿਛਲੇ ਜਿਹੜੇ ਆ ਉਹ 24 ਘੰਟਿਆਂ ਦੇ ਵਿੱਚ ਆਏ ਨੇ, ਅਤੇ ਇਸ ਟਾਈਮ ਕੁੱਲ ਆਂਕੜਾ ਜਿਹੜੇ ਕੇਸਾਂ ਦਾ 40,000 ਨੂੰ ਜਿਹੜਾ ਉਹ ਛੋਹ ਰਿਹਾ ਹੈਗਾ ਆ, ਅਤੇ 48 ਮੌਤਾਂ ਹੋਰ ਹੋਈਆਂ ਨੇ, ਅਤੇ ਕੁੱਲ ਮਰਨ ਵਾਲਿਆਂ ਦੀ ਸੰਖਿਆ ਅਮਰੀਕਾ ਦੇ ਵਿੱਚ 467 ਜਿਹੜੀ ਆ ਉਹ ਹੋ ਚੁੱਕੀ ਹੋਈ ਆ। ਸੋ ਸਿਚੁਏਸ਼ਨ ਕਾਫੀ ਜਿਹੜੀ ਇਸ ਟਾਈਮ ਮਾੜੀ ਜਿਹੜੀ ਉਹ ਬਣਦੀ ਜਾ ਰਹੀ ਆ। ਈਰਾਨ ਦੇ ਵਿੱਚ ਵੀ ਹੋਰ ਮੌਤਾਂ ਦੀ ਰਿਪੋਰਟ ਆਈ, 127 ਹੋਰ ਮੌਤਾਂ ਹੋਈਆਂ ਨੇ, ਅਤੇ ਉੱਥੇ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 1812 ਜਿਹੜੀ ਉਹ ਹੋਈ ਆ। ਚਾਈਨਾ ਦੇ ਵਿੱਚ ਸਿਰਫ 9 ਹੋਰ ਮੌਤਾਂ ਦਾ ਜਿਹੜਾ ਆਂਕੜਾ ਉਹਨਾਂ ਨੇ ਜਾਰੀ ਕੀਤਾ ਹੈ। ਸੋ ਇਸ ਦੇ ਉੱਤੇ ਹੁਣ ਬਹੁਤ ਸਾਰੇ ਲੋਕ ਕਿੰਤੂ ਪਰੰਤੂ ਵੀ ਕਰ ਰਹੇ ਆ ਵੀ ਕੀ ਚਾਈਨਾ ਅਸਲ ਦੇ ਵਿੱਚ ਹੁਣ ਸੱਚ ਬੋਲ ਰਿਹਾ ਆ ਕਿ ਝੂਠ ਹੀ ਜਿਹੜਾ ਇਸ ਦੇ ਵਿੱਚ ਉਹ ਬੋਲੀ ਜਾ ਰਿਹਾ ਹੈਗਾ। ਸੋ ਯੂਰਪ ਦੇ ਬਹੁਤ ਸਾਰੇ ਮੁਲਕ ਇਸ ਤੋਂ ਪੀੜਤ ਹੁੰਦੇ ਜਾ ਰਹੇ ਨੇ। ਜਰਮਨੀ ਦੇ ਵਿੱਚ ਵੀ ਕੱਲ੍ਹ ਜਿਹੜੇ 2600 ਹੋਰ ਨਵੇਂ ਕੇਸ ਸਾਹਮਣੇ ਆਏ ਨੇ, ਅਤੇ ਉੱਥੇ ਕੁੱਲ ਕੇਸਾਂ ਦਾ ਆਂਕੜਾ 27,558 ਦੇ ਉੱਤੇ ਪਹੁੰਚਿਆ ਆ, ਅਤੇ 115 ਜਾਣਿਆਂ ਦੀਆਂ ਮੌਤਾਂ ਹੋ ਚੁੱਕੀਆਂ ਆ। ਫਰਾਂਸ ਦੇ ਵਿੱਚ ਵੀ 600 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਆ। 600 ਹੋਰ ਕੇਸ ਆਏ ਨੇ। ਤਕਰੀਬਨ 17,000 ਦਾ ਜਿਹੜਾ ਉਹ ਆਂਕੜਾ ਹੋਇਆ ਆ। ਸਵਿਟਜ਼ਰਲੈਂਡ ਦੇ ਵਿੱਚ ਕੱਲ੍ਹ ਦੇ ਵਿੱਚ 1,000 ਨਵਾਂ ਕੇਸ ਉੱਥੇ ਆਇਆ ਆ। UK ਦੇ ਵਿੱਚ 150 ਹੋਰ ਕੇਸ ਜਿਹੜੇ ਆਏ ਨੇ। ਜਰਮਨੀ ਦਾ ਗਵਾਂਢੀ ਮੁਲਕ ਆਸਟਰੀਆ ਦੇ ਵਿੱਚ 493 ਹੋਰ ਨਵੇਂ ਕੇਸ ਨੇ। 21 ਮੌਤਾਂ ਕੁੱਲ ਜਿਹੜੀਆਂ ਉੱਥੇ ਹੋ ਚੁੱਕੀਆਂ ਨੇ। 400 ਕੇਸ ਨੇ। ਸੋ ਯੂਰਪ ਦੇ ਜਿਹੜੇ ਇਹ ਇਸ ਦੇ ਇਰਦ ਗਿਰਦ ਜਿਹੜੇ ਹੈਗੇ ਨੇ, ਜਿੰਨੇ ਵੀ ਉੱਥੇ ਜਿਹੜੇ ਹਾਲਾਤ ਆ ਉਹ ਨਾਜ਼ੁਕ ਹੁੰਦੇ ਜਾ ਰਹੇ ਨੇ। ਤਕਰੀਬਨ ਸਾਰੇ ਹੀ ਉਹਨਾਂ ਮੁਲਕਾਂ ਦੇ ਵਿੱਚ 1000 ਤੋਂ ਵੱਧ ਕੇਸ ਜਿਹੜੇ ਆ ਉਹ ਸਾਹਮਣੇ ਆਏ ਨੇ। ਅਤੇ ਅਮਰੀਕਾ ਦੇ ਵਿੱਚ ਸਭ ਤੋਂ ਬੁਰੇ ਹਾਲਾਤ ਜਿਹੜੇ ਆ ਉਹ ਨਿਊਯਾਰਕ ਦੇ ਵਿੱਚ ਇਸ ਟਾਈਮ ਬਣੇ ਹੋਏ ਨੇ। ਹੁਣੇ ਕਹਿੰਦੇ ਐਂਡਰਿਊ ਕੁਮੋ ਜਿਹੜੇ ਗਵਰਨਰ ਨੇ, ਉਹਨਾਂ ਨੇ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਵੀ ਇਕੱਲੇ ਨਿਊਯਾਰਕ ਦੇ ਵਿੱਚ 5700 ਕੇਸ ਜਿਹੜੇ ਆ ਉਹ ਕੱਲ੍ਹ ਕਨਫਰਮਡ ਹੋਏ ਨੇ, ਅਤੇ 20,000 ਦਾ ਆਂਕੜਾ ਨਿਊਯਾਰਕ ਦੇ ਵਿੱਚ ਇਸ ਟਾਈਮ ਵੱਧ ਚੁੱਕਾ ਹੋਇਆ। ਅਤੇ ਇਹਨਾਂ ਸਾਰੇ ਕੇਸਾਂ ਦੇ ਵਿੱਚੋਂ 13% ਲੋਕ ਇਸ ਟਾਈਮ ਹਸਪਤਾਲ ਦੇ ਵਿੱਚ ਨੇ, ਅਤੇ ਜਿਨ੍ਹਾਂ ਦੇ ਹਾਲਾਤ ਕਾਫੀ ਕਈਆਂ ਦੇ ਜਿਹੜੇ ਨਾਜ਼ੁਕ ਆ ਉਹ ਦੱਸੇ ਜਾ ਰਹੇ ਨੇ। 457 ਮੌਤਾਂ ਦੇ ਵਿੱਚੋਂ 157 ਮੌਤਾਂ ਜਿਹੜੀਆਂ ਆ ਉਹ ਨਿਊਯਾਰਕ ਦੇ ਵਿੱਚ ਇਸ ਦੇ ਕਰਕੇ ਜਿਹੜੀਆਂ ਹੋ ਚੁੱਕੀਆਂ ਹੋਈਆਂ ਨੇ। ਐਂਡਰਿਊ ਕਿਊਮੋ ਨੇ ਦੱਸਿਆ ਵੀ ਸਾਡੇ ਕੋਲ ਮਹਿਜ 53,000 ਬੈੱਡਸ ਦੀ ਕਪੈਸਿਟੀ ਹੈਗੀ ਆ,
ਤੇ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਇਹ ਹਾਲਾਤ ਬੱਤਰ ਹੁੰਦੇ ਜਾ ਰਹੇ ਆ, ਸਾਨੂੰ ਘੱਟੋ ਘੱਟ 1,10,110,000 ਬੈਡਸ ਦੀ ਓਵਰਆਲ ਜਿਹੜੀ ਆ ਉਹ ਜ਼ਰੂਰਤ ਰਹੇਗੀ। ਸੋ ਨਿਊਯਾਰਕ ਇਸ ਟਾਈਮ ਪੂਰੀ ਤਰ੍ਹਾਂ ਐਪੀ ਸੈਂਟਰ ਅਮਰੀਕਾ ਦੇ ਵਿੱਚ ਜਿਹੜਾ ਉਹ ਬਣ ਚੁੱਕਾ ਹੋਇਆ ਆ। ਨਿਊਯਾਰਕ ਤੋਂ ਬਾਅਦ ਨਿਊ ਜਰਸੀ ਦੇ ਵਿੱਚ 2844 ਕੇਸ ਹੈਗੇ ਆ ਤੇ ਨਵੇਂ ਕੇਸ 930 ਹੋਏ ਆ। ਟੋਟਲ ਮੌਤਾਂ 27 ਆ। ਵਾਸ਼ਿੰਗਟਨ ਦੇ ਵਿੱਚ 1996 ਤੇ ਟੋਟਲ ਮੌਤਾਂ 95 ਆ। ਕੈਲੀਫੋਰਨੀਆ ਦੇ ਵਿੱਚ ਟੋਟਲ ਕੇਸ ਜਿਹੜੇ ਆ ਉਹ 1802 ਆ ਤੇ ਜਿਹੜੀਆਂ ਮੌਤਾਂ ਹੈਗੀਆਂ ਆ 35 ਹੋ ਚੁੱਕੀਆਂ ਆ। ਫਲੋਰੀਡਾ 'ਚ ਵੀ ਇਸ ਤਰ੍ਹਾਂ 14 ਹੋ ਚੁੱਕੀਆਂ ਹੈਗੀਆਂ। ਸੋ ਕਾਫੀ ਜਿਹੜਾ ਬੁਰਾ ਹਾਲ ਇਸ ਵੇਲੇ USA 'ਚ ਬਣਿਆ ਆ। ਪਰ ਨਿਊਯਾਰਕ ਸਭ ਤੋਂ ਵਰਸਟ ਹਿੱਟ ਹੋ ਰਿਹਾ ਇਸ ਵੇਲੇ। ਪਿਛਲੇ 24 ਘੰਟਿਆਂ ਦੇ ਵਿੱਚ 7,004 ਨਵੇਂ ਕੇਸ ਜਿਹੜੇ ਹੋਏ ਹੈਗੇ ਪੂਰੇ USA ਦੇ ਵਿੱਚ ਤੇ 54 ਜਿਹੜੀਆਂ ਆ ਮੌਤਾਂ ਹੋਈਆਂ ਹੈਗੀਆਂ ਜੀ। ਸੋ ਇਹ ਜਿਹੜੇ ਵੱਖ-ਵੱਖ ਰਿਪੋਰਟਸ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਹੈਗੀਆਂ। USA ਦੇ ਸਰਜਨ ਜਨਰਲ ਜਿਹੜੇ ਹੈਗੇ ਜਰੋਮ ਐਡਮਸ, ਉਹਨਾਂ ਨੇ ਅੱਜ ਸਾਰੇ ਹੀ ਅਮਰੀਕੀਆਂ ਨੂੰ ਚੇਤਾਵਨੀ ਵਾਰਨਿੰਗ ਜਿਹੜੀ ਆ ਉਹ ਦਿੱਤੀ ਆ। ਉਹਨਾਂ ਨੇ ਕਿਹਾ ਵੀ ਜਿਹੜਾ ਕਰੋਨਾ ਵਾਇਰਸ ਦਾ ਕ੍ਰਾਈਸਿਸ ਆ ਉਹ ਕਹਿੰਦੇ ਵੀ ਮੈਂ ਪੂਰੇ ਅਮਰੀਕਾ ਨੂੰ ਕਹਿਣਾ ਚਾਹੁੰਦਾ ਹਾਂ ਵੀ ਉਹਨਾਂ ਨੂੰ ਇਹ ਕਹਿਣਾ ਹੈ ਵੀ ਤੁਸੀਂ ਸਮਝੋ ਇਹ ਹਫਤਾ ਜਿਹੜਾ ਦਿਸ ਵੀਕ ਆ ਇਟਸ ਗੋਨਾ ਬੀ ਬੈਡ। ਇਹ ਉਸ ਤੋਂ ਵੀ ਹਾਲਾਤ ਜਿਹੜੇ ਆ ਉਹ ਮਾੜੇ ਹੋ ਸਕਦੇ ਨੇ। ਕਹਿੰਦੇ ਵੀ ਮੈਂ ਅਮਰੀਕਾ ਦਾ ਡਾਕਟਰ ਹੋਣ ਦੇ ਨਾਤੇ ਮੇਰਾ ਇਹ ਫਰਜ਼ ਬਣਦਾ ਮੈਂ ਤੁਹਾਨੂੰ ਜਿਹੜਾ ਇਹ ਦੱਸਾਂ। ਤੇ ਕਹਿੰਦੇ ਵੀ ਐਵਰੀ ਸਿੰਗਲ ਸੈਕਿੰਡ ਕਾਊਂਟਸ। ਸੋ ਇਸ ਪੈਂਡੈਮਿਕ ਮਹਾਮਾਰੀ ਦੇ ਨਾਲ ਲੜਨ ਦੇ ਲਈ ਜਿਹੜੇ ਆ ਇਹ ਸਾਰੀਆਂ ਚੀਜ਼ਾਂ ਦੀ ਕਹਿੰਦੇ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਕਹਿੰਦੇ ਵੀ ਬਹੁਤ ਸਾਰੇ ਲੋਕ ਅਜੇ ਵੀ ਇਹੀ ਸੋਚੀ ਜਾ ਰਹੇ ਆ ਵੀ ਉਹਨਾਂ ਨੂੰ ਕੁਛ ਵੀ ਜਿਹੜਾ ਉਹ ਨਹੀਂ ਹੋ ਸਕਦਾ। ਇਹ ਬਹੁਤ ਗਲਤ ਧਾਰਨਾ ਆ। ਇਸ ਦੀ ਗੰਭੀਰਤਾ ਨੂੰ ਸਮਝੋ। ਇਸ ਮਹਾਮਾਰੀ ਤੋਂ ਕੋਈ ਵੀ ਜਿਹੜਾ ਆ ਉਹ ਬਚ ਨਹੀਂ ਸਕਦਾ ਜੇ ਉਹ ਪ੍ਰੀਕਾਸ਼ਨ ਜਿਹੜੇ ਉਹ ਨਹੀਂ ਲੈਣਗੇ ਤੇ ਜਿਹੜੇ ਸਟੇ ਐਟ ਹੋਮ ਦੇ ਆਦੇਸ਼ ਦਿੱਤੇ ਗਏ ਨੇ ਜੇ ਉਸ ਨੂੰ ਤੁਸੀਂ ਨਹੀਂ ਮੰਨੋਗੇ। ਸੋ ਇਹ ਸਿਚੁਏਸ਼ਨ ਬੈਡ ਤੋਂ ਬੱਤਰ ਜਿਹੜੀ ਆ ਬੱਤਰ ਜਿਹੜੀ ਆ ਉਹ ਹੋ ਸਕਦੀ ਹੈਗੀ ਆ। ਸੋ ਇਹ ਜ਼ਰੂਰ ਸਮਝਣ ਦੀ ਇਹਨਾਂ ਸਾਰਿਆਂ ਨੂੰ ਜ਼ਰੂਰਤ ਹੈਗੀ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ ਆਈ ਥਿੰਕ ਮਿਸ਼ੀਗਨ ਤੇ ਮੈਸੇਚਿਊਸਟ ਨੇ ਵੀ ਜਿਹੜਾ ਆ ਇਹ ਸਟੇ ਐਟ ਹੋਮ ਦੇ ਆਦੇਸ਼ ਜਿਹੜੇ ਉਹ ਦੇ ਦਿੱਤੇ ਆ ਆਉਂਦੀ 7 ਅਪ੍ਰੈਲ ਤੱਕ। ਮੈਸੇਚਿਊਸਟ ਦੇ ਗਵਰਨਰ ਚਾਰਲੀ ਬੇਕਰ ਉਹਨਾਂ ਨੇ ਇਹ ਜਿਹੜੀਆਂ ਰਿਸਟ੍ਰਿਕਸ਼ਨ ਕਹਿੰਦੇ ਆ ਵੀ ਜਿਹੜੀ ਅੱਜ ਦੀ ਮੰਗਲਵਾਰ ਦੇ ਜਿਹੜੇ ਦੁਪਹਿਰ ਤੋਂ ਉੱਥੇ ਚਾਲੂ ਹੋਣਗੀਆਂ। ਮਿਸ਼ੀਗਨ ਦੇ ਗਵਰਨਰ ਜਿਹੜੇ ਗ੍ਰੈਚਨ ਵਿਟਮਰ ਆ ਉਹਨਾਂ ਨੇ ਅੱਜ ਜਿਹੜੀ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਜਿਹੜਾ ਉਹ ਦੱਸਿਆ ਵੀ ਇਹ ਟਿਊਜ਼ਡੇ ਮੰਗਲਵਾਰ ਦੀ ਮਾਰਨਿੰਗ ਤੋਂ ਸਵੇਰ ਤੋਂ ਜਿਹੜੇ ਆ ਇਹ ਇਫੈਕਟ ਜਿਹੜਾ ਉਹ ਸ਼ੁਰੂ ਹੋਵੇਗਾ ਵੀ ਸਟੇ ਐਟ ਹੋਮ ਸਾਰਿਆਂ ਨੂੰ ਸਟੇਟ ਵਾਈਡ ਸੂਬਾਈ ਪੱਧਰ ਦੇ ਉੱਤੇ ਜਿਹੜਾ ਉਹ ਆਖਿਆ ਜਾ ਰਿਹਾ ਹੈਗਾ ਆ। ਹੁਣ ਦੇਖੋ ਵੀ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਆਪਣੀ ਅਕਲ ਦਾ ਜਨਾਜ਼ਾ ਪੰਜਾਬ ਦੇ ਵਿੱਚ ਤੇ ਇੰਡੀਆ ਦੇ ਵਿੱਚ ਕੱਢਿਆ ਉੱਥੇ ਉਹਨਾਂ ਨੂੰ ਕਰਫਿਊ ਲਾਉਣ ਦੀ ਨੌਬਤ ਪੈ ਗਈ ਆ। ਸੋ ਇਹ ਜੇ ਇੱਥੇ ਵੀ ਲੋਕ ਨਾ ਹਟੇ ਤਾਂ ਫਿਰ ਨੈਸ਼ਨਲ ਗਾਰਡ ਵੀ ਲੱਗ ਸਕਦਾ। ਕਰਫਿਊ ਵਰਗੇ ਹਾਲਾਤ ਵੀ ਜਿਹੜੇ ਆ ਉਹ ਲੱਗ ਸਕਦੇ ਨੇ ਜਿਹੜੇ ਕਿ ਬਾਅਦ ਦੇ ਵਿੱਚ ਕਹਿਣਾ ਵੀ ਸਾਡੇ ਲਈ ਬਹੁਤ ਜ਼ਿਆਦਾ ਔਖਾ ਕੰਮ ਹੋ ਗਿਆ। ਫਿਰ ਅਸੈਂਸ਼ੀਅਲ ਬਿਜ਼ਨਸ ਵੀ ਜਿਹੜੇ ਉਹ ਬੰਦ ਹੋਣਗੇ। ਸੋ ਅਜੇ ਤਾਂ ਨਾਨ ਅਸੈਂਸ਼ੀਅਲ ਬਿਜ਼ਨਸ ਜਿਹੜੇ ਉਹ ਬੰਦ ਕੀਤੇ ਹੋਏ ਨੇ ਤੇ ਬਾਅਦ ਦੇ ਵਿੱਚ ਜਿਹੜੇ ਅਸੈਂਸ਼ੀਅਲ ਬਿਜ਼ਨਸ ਆ ਉਹਨਾਂ ਨੂੰ ਵੀ ਬੰਦ ਕੀਤਾ ਜਾ ਸਕਦਾ ਹੈ। ਸੋ ਇਸ ਮੌਕੇ ਕੈਲੀਫੋਰਨੀਆ, ਨਿਊਯਾਰਕ, ਲੂਜ਼ੀਆਨਾ, ਇਲੀਨੋਇਸ, ਨਿਊ ਜਰਸੀ, ਪੈਂਸਿਲਵੇਨੀਆ, ਮਿਸ਼ੀਗਨ ਤੇ ਮੈਸੇਚਿਊਸਟ ਇਹਨਾਂ ਸਾਰੇ ਜਿਹੜੇ ਸੂਬਿਆਂ ਨੇ ਕੁੱਲ 8 ਸੂਬੇ ਜਿਹੜੇ ਹੈਗੇ ਨੇ ਇਹਨਾਂ ਨੇ ਸਟੇ ਐਟ ਹੋਮ ਦੇ ਆਦੇਸ਼ ਪੂਰੇ ਸੂਬਾਈ ਪੱਧਰ ਦੇ ਉੱਤੇ ਉਹ ਦਿੱਤੇ ਹੋਏ ਨੇ। ਜੀ ਤੁਸੀਂ US ਸਰਜਨ ਜਨਰਲ ਦੀ ਗੱਲ ਕਰਦੇ ਸੀ ਤੇ ਉਹਨਾਂ ਨੇ ਜਿੰਨੇ ਵੀ ਯੰਗ ਲੋਕ ਹੈਗੇ ਆ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਬਾਹਰ ਨਾ ਨਿਕਲੋ ਤੇ ਜੇ ਇਹ ਤੁਹਾਨੂੰ ਹੋ ਗਿਆ ਤੇ ਤੁਹਾਡੀ ਡੈਥ ਵੀ ਹੋ ਸਕਦੀ ਆ ਤੇ ਸਭ ਤੋਂ ਜਿਹੜਾ ਖਤਰਾ ਆ ਵੀ ਉਹ ਤੁਸੀਂ ਆਪਣੀ ਜਿਹੜੀ ਫੈਮਿਲੀ ਆ ਉਸ ਨੂੰ ਸਪਰੈਡ ਕਰ ਸਕਦੇ ਹੋ। ਸੋ ਇਸ ਕਰਕੇ ਉਹ ਤੋਂ ਬਚਣ ਦੀ ਬਹੁਤ ਜ਼ਰੂਰਤ ਆ। ਉਹਨਾਂ ਨੇ ਕਿਹਾ ਬਹੁਤ ਸਾਰੇ ਲੋਕ ਜਿਹੜਾ ਲੋਕਡਾਊਨ ਆ ਉਹਨੂੰ ਫੋਲੋ ਵੀ ਕਰ ਰਹੇ ਹੈਗੇ ਆ ਪਰ ਵੱਡੀ ਗਿਣਤੀ 'ਚ ਜਿਹੜੇ ਲੋਕ ਆ ਉਹ ਹਜੇ ਵੀ ਇਸ ਨੂੰ ਸੀਰੀਅਸਲੀ ਨਹੀਂ ਲੈ ਰਹੇ ਕਿਉਂਕਿ ਉਹ ਸੋਚ ਰਹੇ ਆ ਵੀ ਸ਼ਾਇਦ ਇਹ ਉਹਨਾਂ ਨੂੰ ਨਹੀਂ ਹੋਣਾ। ਸੋ ਆਪਾਂ ਪਿਛਲੇ ਦਿਨਾਂ 'ਚ ਵੀ ਖਬਰਾਂ ਸਾਂਝੀਆਂ ਕੀਤੀਆਂ ਸੀ। ਲਾਸ ਐਂਜਲਸ ਇੱਕ 34 ਸਾਲਾਂ ਦਾ ਨੌਜਵਾਨ ਉਹਦੀ ਡੈਥ ਹੋਈ ਆ। ਕੱਲ੍ਹ ਇੱਕ 12 ਸਾਲਾਂ ਦੀ ਬੱਚੀ ਉਹ ਬਹੁਤ ਹੀ ਜ਼ਿਆਦਾ ਸੀਰੀਅਸ ਆ। ਸੋ ਕਰੋਨਾ ਵਾਇਰਸ ਜਿਹੜੀ ਆ ਇਹ ਏਜ ਨਹੀਂ ਦੇਖਦੀ। ਉਹ ਗੱਲ ਜੁਦੀ ਆ ਵੀ ਜਿਹੜੇ ਓਲਡ ਲੋਕ ਆ ਉਹਨਾਂ ਨੂੰ ਜ਼ਿਆਦਾ ਜਿਹੜਾ ਹਿੱਟ ਕਰਦੀ ਹੈਗੀ ਆ। ਸੋ ਸਾਨੂੰ ਸਾਰਿਆਂ ਨੂੰ ਜਿਹੜਾ US ਸਰਜਨ ਜਨਰਲ ਆ ਉਸ ਨੂੰ ਸੁਣਨਾ ਚਾਹੀਦਾ ਆ।
ਘਰਾਂ 'ਚ ਰਹੋ, ਬਾਹਰ ਨਾ ਨਿਕਲੋ ਜਦ ਤੱਕ ਕੋਈ ਤੁਹਾਨੂੰ ਕਿਹੜਾ ਜ਼ਰੂਰੀ ਕੰਮ ਨਹੀਂ ਹੈਗਾ, ਅਨਲੈਸ ਕਿ ਤੁਸੀਂ ਕੋਈ ਗਰੋਸਰੀ ਲੈਣ ਜਾਂਦੇ ਆ ਜਾਂ ਕੋਈ ਮੈਡੀਸਨ ਲੈਣ ਜਾਂਦੇ ਆ। ਇਹ ਜ਼ਰੂਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਵੀ ਬਾਰ-ਬਾਰ ਬੇਨਤੀ ਕਰਦੇ ਹਾਂ ਵੀ ਘਰਾਂ ਤੋਂ ਬਾਹਰ ਨਾ ਨਿਕਲੋ। ਜੀ ਬਿਲਕੁਲ, ਇਸ ਨੂੰ ਜਿਹੜਾ ਸਾਰਿਆਂ ਨੂੰ ਬਹੁਤ ਧਿਆਨ ਜਿਹੜਾ ਆ ਰੱਖਣ ਦੀ ਜ਼ਰੂਰਤ ਹੈਗੀ ਆ। ਉੱਧਰ ਰਾਸ਼ਟਰਪਤੀ ਟਰੰਪ ਹੁਣਾਂ ਨੂੰ ਪਤਾ ਨਹੀਂ ਕੀ ਹੋ ਗਿਆ ਆ, ਉਹਨਾਂ ਨੇ ਜਿਹੜਾ ਫੌਕਸ ਨਿਊਜ਼ ਦਾ ਇੱਕ ਕੱਲ ਕੋਈ ਬੰਦਾ ਆ ਉਹ ਕਹਿ ਰਿਹਾ ਸੀਗਾ ਵੀ ਉਹ ਇਹ ਭਾਈ ਇਹਨਾਂ ਲੋਕਾਂ ਨੂੰ ਘਰਾਂ ਦੇ ਵਿੱਚ ਨਾ ਤਾੜੋ, ਇਕਨੋਮਿਕ ਤੌਰ ਦੇ ਉੱਤੇ, ਨਹੀਂ ਤਾਂ ਹਾਲਾਤ ਬਹੁਤ ਜ਼ਿਆਦਾ ਹੋਰ ਮਾੜੇ ਹੋ ਜਾਣਗੇ। ਅਤੇ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਇਹ ਦੇਸ਼ ਜਿਹੜੇ ਹਟਾ ਦੇਣੇ ਚਾਹੀਦੇ। ਅਤੇ ਅੱਜ ਰਾਸ਼ਟਰਪਤੀ ਟਰੰਪ ਨੇ ਇਹ ਕਿਤੇ ਨਾ ਕਿਤੇ ਕਹਿੰਦੇ ਆ ਵੀ ਆਖਿਆ ਵੀ ਇਹ ਨਾ ਹੋਵੇ ਵੀ ਜਿਹੜਾ ਇਲਾਜ ਕੀਤਾ ਜਾ ਰਿਹਾ ਉਹ ਬਿਮਾਰੀ ਤੋਂ ਵੀ ਜਿਹੜਾ ਉਹ ਬਾਅਦ 'ਚ ਭੈੜਾ ਹੋ ਜਾਵੇ। ਅਤੇ ਉਹਨਾਂ ਨੇ ਕਿਹਾ ਵੀ ਮੈਂ ਹਫ਼ਤੇ ਬਾਅਦ ਜਿਹੜਾ ਇਸ ਦਾ ਨਿਰੀਖਣ ਕਰਾਂਗੇ ਅਤੇ ਹੋ ਸਕਦਾ ਵੀ ਸਟੇ ਐਟ ਹੋਮ ਵਾਲੇ ਜਿਹੜੇ ਦੇਸ਼ ਸੂਬਿਆਂ ਨੇ ਲਾਏ ਆ ਉਹ ਜਿਹੜੇ ਹਟਾ ਵੀ ਦਈਏ। ਸੋ ਆਈ ਡੋਂਟ ਨੋ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਆ, ਉਹ ਇਸ ਦੀ ਗੰਭੀਰਤਾ ਨੂੰ ਜਿਹੜਾ ਉਹ ਸਮਝ ਨਹੀਂ ਰਹੇ। ਉਹ ਇਕਨੋਮਿਕ ਉਹਨਾਂ ਨੂੰ ਤੌਰ ਦੇ ਉੱਤੇ ਉਹਦਾ ਉਹਨਾਂ ਨੂੰ ਜ਼ਿਆਦਾ ਫਿਕਰ ਆ, ਲੋਕਾਂ ਦੀ ਜਾਨ ਦਾ ਸ਼ਾਇਦ ਉਹਨਾਂ ਨੂੰ ਫਿਕਰ ਨਹੀਂ ਆ। ਇਹ ਬਹੁਤ ਹੀ ਜਿਹੜੇ ਨਿਆਣਪੁਣੇ ਵਾਲਾ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਬਿਆਨ ਆ ਉਹ ਸੁਣਨ ਨੂੰ ਜਿਹੜਾ ਆਇਆ, ਉਹਨਾਂ ਨੇ ਟਵੀਟ ਜਿਹੜਾ ਉਹ ਕੀਤਾ ਆ। ਅਤੇ ਮੈਂ ਤਾਂ ਇਸ ਗੱਲੋਂ ਹੈਰਾਨ ਆ ਵੀ ਫੌਕਸ ਵਾਲਿਆਂ ਨੇ ਇੱਦਾਂ ਦੀ ਗੱਲ ਆਪਣੇ TV ਦੇ ਉੱਤੇ ਜਾਣ ਕਿੱਦਾਂ ਦਿੱਤੀ, ਜਦ ਕਿ ਇਸ ਟਾਈਮ ਲੋਕਾਂ ਦੇ ਵਿੱਚ ਪੂਰੀ ਤਰ੍ਹਾਂ ਡਰ ਜਿਹੜਾ ਉਹ ਆਪਣੀ ਜਾਨ ਨੂੰ ਲੈ ਕੇ ਬਣਿਆ ਪਿਆ ਆ। ਲੋਕਾਂ ਨੇ ਆਰਥਿਕ ਤੌਰ ਦੇ ਉੱਤੇ ਤਾਂ ਚਲੋ ਇਹ ਅਗਲਾ ਸਟੈਪ ਜਿਹੜਾ ਉਹ ਹੋ ਸਕਦਾ ਹੈ, ਕੀ ਕਰਨਾ ਹੈ, ਕਿਵੇਂ ਕਰਨਾ ਆ। ਸੋ ਐਜ਼ ਏ ਲੀਡਰ ਉਹਨਾਂ ਨੂੰ ਜਿਹੜਾ ਲੀਡ ਕਰਨਾ ਚਾਹੀਦਾ ਹੈ, ਨਾ ਕਿ ਕਿਸੇ ਹੋਰ ਦੀਆਂ ਗੱਲਾਂ ਨੂੰ ਸੁਣ ਕੇ ਉਹੋ ਜਿਹੀਆਂ ਗੱਲਾਂ ਮੋੜ ਜਿਹੜੀਆਂ ਦੁਹਰਾਉਣੀਆਂ ਚਾਹੀਦੀਆਂ। ਆਈ ਥਿੰਕ ਇਹ ਬਹੁਤ ਹੀ ਜਿਹੜਾ ਇੱਕ ਬਚਕਾਨਾ ਜਿਹਾ ਬਿਆਨ ਜਿਹੜਾ ਰਾਸ਼ਟਰਪਤੀ ਟਰੰਪ ਦਾ ਜਿਹੜਾ ਹੈਗਾ ਆ ਵੀ ਉਹ ਕਹਿ ਰਹੇ ਆ ਵੀ ਨਹੀਂ ਜੀ ਕੋਈ ਗੱਲ ਨਹੀਂ, ਅਸੀਂ ਲੋਕਾਂ ਨੂੰ ਸ਼ਾਇਦ ਜਿਹੜਾ ਸਟੇ ਐਟ ਹੋਮ ਦੇ ਆਦੇਸ਼ ਆ ਉਹਨਾਂ ਨੂੰ ਹਟਾ ਦੇਵਾਂਗੇ। ਅਤੇ ਕਿਉਂਕਿ ਇਕਨੋਮਿਕ ਤੌਰ ਦੇ ਉੱਤੇ ਜਿਹੜੇ ਹਾਲਾਤ ਆ ਉਹ ਜ਼ਿਆਦਾ ਮਾੜੇ ਹੋ ਰਹੇ। ਬਾਅਦ ਦੇ ਵਿੱਚ ਜਦੋਂ ਸਾਰੇ ਜਾਣੇ ਲੋਕ ਜਿਹੜੇ ਨੋਨ ਅਸੈਂਸ਼ੀਅਲ ਵਰਕਰ ਵੀ ਘਰਾਂ ਤੋਂ ਗਏ ਬਾਹਰ ਅਤੇ ਉਹਨਾਂ ਸਾਰਿਆਂ ਨੂੰ ਕਰੋਨਾ ਵਾਇਰਸ ਹੋਇਆ, ਅਤੇ ਫਿਰ ਕਿੱਧਰ ਨੂੰ ਜਾਣਾ ਆ, ਫਿਰ ਕਿਹੜੀ ਹਸਪਤਾਲਾਂ ਦੇ ਵਿੱਚ ਜਾਣਾ ਆ। ਹਾਲਾਤ ਜਿਹੜੇ ਉਹ ਹੋਰ ਵੱਧ ਤੋਂ ਬੱਤਰ ਹੋ ਸਕਦੇ। ਸੋ ਆਈ ਥਿੰਕ ਇੱਥੇ ਅਕਲ ਨੂੰ ਹੱਥ ਮਾਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਇਸ ਨੂੰ ਸੀਰੀਅਸਲੀ ਜਿਹੜਾ ਉਹ ਲੈਣਾ ਚਾਹੀਦਾ ਹੈ। ਜੇ ਰਾਸ਼ਟਰਪਤੀ ਇੱਦਾਂ ਦੇ ਬਿਆਨ ਦੇਣਗੇ ਤਾਂ ਫਿਰ ਲੋਕਾਂ ਦੇ ਉੱਤੇ ਇਸ ਦਾ ਜਿਹੜਾ ਕਿਸ ਤਰੀਕੇ ਦਾ ਜਿਹੜਾ ਅਸਰ ਹੋਊਗਾ, ਉਹ ਵੀ ਇਸ ਨੂੰ ਫਿਰ ਬਚਕਾਨਾ ਹੀ ਸੋਚਣਗੇ ਅਤੇ ਕਹਿਣਗੇ ਵੀ ਸਾਰਾ ਕਿਤੇ ਨਾ ਕਿਤੇ ਹੋਕਸ ਹੀ ਆ ਅਤੇ ਇਹ ਝੂਠ ਹੀ ਆ। ਪਰ ਇਹ ਜਿਹੜੀਆਂ ਤਬੂਤ ਆ ਰਹੇ ਨੇ, ਇਹ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ, ਲੋਕ ਜਿਹੜੇ ਮਰ ਰਹੇ ਨੇ, ਇਹਦੇ ਵਿੱਚ ਕੋਈ ਝੂਠ ਨਹੀਂ ਆ। ਇਹ ਲੋਕਾਂ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਉਹ ਇਸ ਦੀ ਕਰਕੇ ਉਜੜ ਰਹੇ ਆ। ਸੋ ਇਸ ਦੀ ਸੀਰੀਅਸਨੈਸ ਨੂੰ, ਗੰਭੀਰਤਾ ਨੂੰ ਜਿਹੜਾ ਉਹ ਸਮਝਣ ਦੀ ਜ਼ਰੂਰਤ ਹੈਗੀ ਆ। ਸਟਾਕਸ ਨੂੰ ਲੈ ਕੇ ਅੱਜ ਜਿਹੜਾ US ਦੇ ਸਟਾਕ ਬਿਲਕੁਲ ਡਾਊਨ ਬਹੁਤ ਜ਼ਿਆਦਾ ਗਏ ਆ। ਉਹਦੇ ਨਾਲ ਟ੍ਰਿਗਰ ਹੋਇਆ 1711 ਪੁਆਇੰਟ ਜਿਹੜੇ ਆ ਰਾਈਟ ਨਾਓ। ਡਾਓ ਜੋਨ ਇੰਡਸਟਰੀਅਲ ਡਾਊਨ ਹੈਗਾ, ਨਾਸਡੈਕ 70 ਪੁਆਇੰਟ ਹੈਗਾ, S&P 76, ਨਿੱਕੀ ਜਿਹੜਾ ਆ 130 ਪੁਆਇੰਟ ਦੇ ਕਰੀਬ। ਸੋ ਇਹ ਸਾਰਾ ਕੁਝ ਇਸ ਕਰਕੇ ਹੋਇਆ ਕਿਉਂਕਿ ਜਿਹੜੀ ਸੈਨੇਟ ਆ ਉਹ ਐਗਰੀ ਨਹੀਂ ਕਰ ਰਹੀ ਜਿਹੜਾ 1.6 ਜਿਹੜਾ ਟ੍ਰਿਲੀਅਨ ਡਾਲਰ ਦਾ ਸਟਿਮੂਲਸ ਪੈਕੇਜ ਹੈਗਾ ਆ। ਸੋ ਕੱਲ੍ਹ ਆਸ ਸੀ ਵੀ ਕੱਲ੍ਹ ਜਿਹੜਾ ਆ ਇਸ ਪੈਕੇਜ ਦੇ ਉੱਤੇ ਸਾਰੇ ਜਣੇ ਐਗਰੀ ਕਰ ਜਾਊਗੇ, ਪਰ ਬਾਅਦ ਦੇ ਵਿੱਚ ਇਹ ਫੇਲ ਹੋ ਗਿਆ। ਸੋ ਅੱਜ ਫਿਰ ਜਿਹੜੀ ਸੈਨੇਟ ਆ ਇਹਦੇ 'ਤੇ ਵਰਕਆਊਟ ਕਰ ਰਹੀ ਹੈਗੀ ਆ, ਪਰ ਸਟਾਕ ਮਾਰਕੀਟ ਅੱਜ ਫਿਰ ਇੱਕ ਵਾਰ ਟ੍ਰਿਗਰ ਹੋ ਗਈ ਸੀ ਅਤੇ ਬਹੁਤ ਡਾਊਨ ਗਈ ਆ। ਅਨਪਲਾਇਮੈਂਟ ਨੂੰ ਲੈ ਕੇ USA ਦੇ ਵਿੱਚ ਕਹਿੰਦੇ ਵੀ ਇਸ ਵੀਕ 2.25 ਮਿਲੀਅਨ ਲੋਕ ਅਨਪਲਾਇਮੈਂਟ ਫਾਈਲ ਕਰਨਗੇ। ਬਹੁਤ ਸਾਰੀਆਂ ਜਿਹੜੀਆਂ ਖਬਰਾਂ ਇਹ ਆ ਰਹੀਆਂ ਵੀ ਜਿਹੜਾ 30 ਸਾਲ ਜਿੱਦਾਂ ਇਹਨੂੰ ਪਿਛਲੇ ਜਿਹੜਾ 2008 'ਚ ਆਇਆ ਸੀ ਰਿਸੈਸ਼ਨ, ਉਸ ਤੋਂ ਵੀ ਜਿਹੜਾ ਬੁਰਾ ਹਾਲ ਆ ਇਸ ਵਾਰ ਹੋਣ ਜਾ ਰਿਹਾ ਹੈਗਾ ਆ। ਜਿਹੜੀ ਅਨਪਲਾਇਮੈਂਟ ਆ ਇਹ 30% ਹਿੱਟ ਕਰ ਸਕਦੀ ਹੈਗੀ ਆ, ਕਿਉਂਕਿ ਕਹਿੰਦੇ GDP 50% ਪਲੰਜ ਕਰ ਸਕਦੀ ਹੈਗੀ ਆ। ਇਹ ਜਿਹੜੇ US ਦੇ ਇਕੋਨੋਮਿਸਟ ਆ ਉਹ ਕਹਿ ਰਹੇ ਹੈਗੇ ਜੀ। ਵੱਖ-ਵੱਖ ਲੋਕਾਂ ਦੀਆਂ ਵੱਖ-ਵੱਖ ਧਾਰਨਾਵਾਂ ਇਸ ਨੂੰ ਲੈ ਕੇ ਜਿਹੜੀਆਂ ਉਹ ਹੈਗੀਆਂ ਆ, ਹਰ ਇੱਕ ਜਣਾ ਆਪਣੀ ਗੱਲ ਕਰ ਰਹੇ ਆ। ਉੱਧਰ ਜਿਹੜੇ ਐਂਥਨੀ ਫੌਚੀ ਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਆ। ਰਾਸ਼ਟਰਪਤੀ ਟਰੰਪ ਕੁਛ ਵੀ ਆਪਣੇ ਕੋਲੋਂ ਆਪਣੀ ਮਰਜ਼ੀ ਦੀਆਂ ਗੱਲਾਂ ਜਿਹੜੀਆਂ ਉਹ ਬੋਲ ਜਾਂਦੇ ਨੇ ਅਤੇ ਕਹਿੰਦੇ ਵੀ ਬਾਅਦ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਉਹਨਾਂ ਦੇ ਦੁਆਰਾ ਮਿਸ ਇਨਫੋਰਮੇਸ਼ਨ ਕੀਤੀ ਜਾਂਦੀ ਹੈ। ਕਹਿੰਦੇ ਵੀ ਮੇਰੀ ਤਾਂ ਇਹੀ ਕੋਸ਼ਿਸ਼ ਹੁੰਦੀ ਆ ਵੀ ਉਸ ਨੂੰ ਬਾਅਦ ਦੇ ਵਿੱਚ ਠੀਕ ਕਰ ਸਕਾਂ। ਬਹੁਤ ਵਾਰੀ ਉਹਨਾਂ ਨੂੰ ਇਹਨਾਂ ਕਾਨਫਰੰਸਿਸ ਦੇ ਦੌਰਾਨ ਜਿਹੜੀ ਇਹ ਟਾਸਕ ਫੋਰਸ ਕਰ ਰਹੀ ਹੁੰਦੀ ਆ, ਮੱਥੇ 'ਤੇ ਹੱਥ ਮਾਰਦੇ ਹੋਏ ਜਿਹੜਾ ਉਹ ਦੇਖਿਆ ਗਿਆ ਸੀਗਾ। ਸੋ ਕੱਲ੍ਹ ਇੱਕ ਇੰਟਰਵਿਊ ਦੇ ਦੌਰਾਨ ਕਹਿੰਦੇ ਹੁਣ ਮੈਂ ਉਹਨਾਂ ਦੇ ਮੂਹਰਿਓਂ ਮਾਈਕ ਤਾਂ ਜਿਹੜਾ ਉਹ ਪਰੇ ਨਹੀਂ ਕਰ ਸਕਦਾ, ਪਰ ਜਦੋਂ ਵੀ ਮੈਨੂੰ ਮੌਕਾ ਮਿਲਦਾ ਮੈਂ ਟਰਾਈ ਕਰਦਾ ਵੀ ਜਿਹੜੀ ਸਹੀ ਤੋਂ ਸਹੀ ਇਨਫੋਰਮੇਸ਼ਨ ਆ
ਉਹ ਦਿੱਤੀ ਜਾਵੇ। ਜਿਹੜੇ ਜਿਸ ਫੌਕਸ ਵਾਲੇ ਦੀ ਮੈਂ ਗੱਲ ਕਰ ਰਿਹਾ ਸੀ ਉਸਨੇ ਇਹੀ ਕਿਹਾ, ਕਹਿੰਦੇ ਵੀ ਜਿਹੜਾ ਡਾਕਟਰ ਫੌਚੀ ਹੈ ਲੋਕਾਂ 'ਚ ਨਜਾਇਜ਼ ਹੀ ਜਿਹੜਾ ਡਰ ਫੈਲਾਈ ਜਾ ਰਿਹਾ, ਕਿਉਂਕਿ ਉਹਨੂੰ ਪਤਾ ਵੀ ਉਹਦੀ ਜੌਬ ਤਾਂ ਜਿਹੜੀ ਉਹ ਸੇਫ ਹੈਗੀ ਆ। ਕਮਾਲ ਦੀ ਗੱਲ ਆ, ਪਤਾ ਨਹੀਂ ਉਹ ਲੋਕ ਜਿਹੜੇ ਕਿੱਦਾਂ ਦੀ ਸੋਚ ਜਿਹੜੀ ਉਹ ਰੱਖੀ ਬੈਠੇ ਆ ਜਸਟ ਬਿਕੋਜ਼ ਵੀ ਹੁਣ ਲੋਕਾਂ ਦੇ ਕੰਮ ਜਿਹੜੇ ਹੁਣ ਛੁੱਟੇ ਹੋਏ ਆ। ਕਾਰਨ ਕੀ ਉਸ ਦੇ ਪਿੱਛੇ ਵੀ ਮਹਾਂਮਾਰੀ ਫੈਲੀ ਆ ਵੀ ਲੋਕ ਜਿਹੜੇ ਮਰ ਨਾ ਜਾਣ, ਅਤੇ ਉਹਨਾਂ ਨੂੰ ਇਹ ਪਈ ਆ ਵੀ ਜੇ ਇਕੋਨਮੀ ਹੁਣ ਜ਼ਿਆਦਾ ਡਾਊਨ ਹੋ ਗਈ ਤਾਂ ਬਾਅਦ ਦੇ ਵਿੱਚ ਫਿਰ ਪਤਾ ਨਹੀਂ ਕੀ ਹੋ ਜਾਣਾ, ਅਤੇ ਲੋਕ ਉਹ ਚਾਹ ਰਹੇ ਨੇ ਵੀ ਲੋਕ ਮਰ ਜਾਣ, ਉਹਦੇ ਨਾਲੋਂ ਇਕੋਨਮੀ ਨਾ ਜਿਹੜੀ ਕਿਸੇ ਪਾਸੇ ਨੂੰ ਥੱਲੇ ਜਾਵੇ। ਭਾਈ ਜੇ ਲੋਕ ਮਰ ਗਏ ਤਾਂ ਇਕੋਨਮੀ ਨੇ ਫਿਰ ਥੱਲੇ ਤੇ ਥੱਲੇ ਹੀ ਜਾਣਾ ਹੈ। ਸੋ ਲੋਕਾਂ ਨੂੰ ਤਾਂ ਐਟਲੀਸਟ ਤੁਸੀਂ ਬਚਾ ਲਓ ਵੀ ਬਾਅਦ ਦੇ ਵਿੱਚ ਜਿਹੜੇ ਤੁਸੀਂ ਉਸ ਚੀਜ਼ ਨੂੰ ਫਿਰ ਵੀ ਜਿਹੜਾ ਉਸ ਦੇ ਵਿੱਚੋਂ ਉੱਭਰਿਆ ਜਾ ਸਕਦਾ ਆ। ਸੋ ਇਹ ਸਿਚੁਏਸ਼ਨ ਜਿਹੜੀ ਕਿਤੇ ਨਾ ਕਿਤੇ ਬੈਡ ਹੈਗੀ ਆ। ਅੱਜ ਹੁਣੇ ਮਿਚ ਮਕੌਨਲ ਬੋਲ ਕੇ ਹਟੇ ਨੇ, ਉਹਨਾਂ ਡੈਮੋਕ੍ਰੇਟਾਂ ਦੀਆਂ ਜਿਹੜੀਆਂ ਕਿਤੇ ਨਾ ਕਿਤੇ ਧੱਜੀਆਂ ਡਾਈਆਂ। ਉਹਨਾਂ ਨੇ ਆਖਿਆ ਵੀ ਇਹ ਜਿਹੜੇ ਇਸ ਟਾਈਮ ਜਾਣ ਬੁੱਝ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਪੋਲੀਟੀਕਾਈਜ਼ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ, ਜਦ ਕਿ ਅਮਰੀਕੀ ਲੋਕਾਂ ਨੂੰ ਇਸ ਟਾਈਮ ਇਸ ਰਾਹਤ ਦੀ ਸਭ ਤੋਂ ਜ਼ਿਆਦਾ ਸਖਤ ਜ਼ਰੂਰਤ ਹੈਗੀ ਆ। ਜਿਹੜੇ ਚੱਕ ਸ਼ੂਮਰ ਉਹ ਕਹਿ ਰਹੇ ਆ ਵੀ ਇਸ ਜਿਹੜਾ ਬਿੱਲ ਇਹਨਾਂ ਨੇ ਲਿਆਂਦਾ ਹੈ ਸਟਿਮੂਲਸ ਪੈਕੇਜ, ਇਹਦੇ ਵਿੱਚ ਕਾਰਪੋਰੇਟ ਬੇਲ ਆਊਟ ਦੇ ਨਿਯਮ ਬਹੁਤ ਹੀ ਜ਼ਿਆਦਾ ਨਰਮ ਨੇ, ਜਿਸ ਕਰਕੇ ਇਹ ਕਿਤੇ ਨਾ ਕਿਤੇ ਬਾਅਦ ਦੇ ਵਿੱਚ ਸਟਿਮੂਲਸ ਪੈਕੇਜ ਲੋਕਾਂ ਤੱਕ ਨਹੀਂ, ਇਹ ਕਾਰਪੋਰੇਟਾਂ ਨੂੰ ਹੀ ਜਿਹੜਾ ਉਹ ਜ਼ਿਆਦਾ ਮਿਲ ਜਾਵੇਗਾ। ਇਸ ਲਈ ਉਹ ਇਸ ਦੇ ਉੱਤੇ ਸਖਤ ਕਾਨੂੰਨ ਰੈਗੂਲੇਸ਼ਨਸ ਦੀ ਜਿਹੜੀ ਉਹ ਮੰਗ ਕਰ ਰਿਹਾ। ਮਿਚ ਮੈਕੋਨਲ ਨੇ ਕਿਹਾ ਵੀ ਇਸ ਵਿੱਚ ਕੋਈ ਰੈਗੂਲੇਸ਼ਨ ਦੀ ਗੱਲ ਕਰਨ ਦੀ ਜਿਹੜੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ। ਸੋ ਇਹ ਆਈ ਥਿੰਕ ਇਹਦਾ ਧਿਆਨ ਜਿਹੜਾ ਰੱਖਣ ਦੀ ਜ਼ਰੂਰਤ ਜ਼ਰੂਰ ਹੈਗੀ ਆ। ਰਾਸ਼ਟਰਪਤੀ ਟਰੰਪ ਨੇ ਤਾਂ ਉੱਦਾਂ ਕਾਨਫਰੰਸ ਦੇ ਵਿੱਚ ਆਖਿਆ ਸੀਗਾ ਵੀ ਜੇ ਕਿਸੇ ਕਾਰਪੋਰੇਟ ਨੂੰ ਜਾਂ ਵੱਡੀਆਂ ਕੰਪਨੀਆਂ ਨੂੰ ਪੈਸੇ ਮਿਲਦੇ ਆ, ਇਹ ਉਸ ਦੇ ਵਿੱਚ ਚੀਜ਼ ਹੋਣੀ ਚਾਹੀਦੀ ਆ ਵੀ ਉਹ ਆਪਣੇ ਉਹਨਾਂ ਡਾਲਰਾਂ ਦੇ ਨਾਲ ਆਪਣੇ ਸਟਾਕ ਜਿਹੜੇ ਉਹ ਬਾਏ ਬੈਕ ਨਾ ਕਰ ਸਕਣ। ਕਹਿੰਦੇ ਵੀ ਮੈਂ ਤਾਂ ਚਾਹੁੰਦਾ ਇਹ ਚੀਜ਼ ਹੋਵੇ, ਪਰ ਆਈ ਥਿੰਕ ਇਸੇ ਚੀਜ਼ ਨੂੰ ਜਿਹੜਾ ਰੱਖਿਆ ਨਹੀਂ ਹੈ, ਅਤੇ ਡੈਮੋਕ੍ਰੇਟ ਚਾਹੁੰਦੇ ਆ ਵੀ ਇਹ ਚੀਜ਼ ਨੂੰ ਐਡ ਵੀ ਕਿਤੇ ਨਾ ਕਿਤੇ ਜਿਹੜਾ ਉਹ ਕੀਤਾ ਜਾਵੇ, ਪਰ ਰਿਪਬਲਿਕਨਸ ਜਿਹੜੇ ਉਹ ਇਸ ਚੀਜ਼ ਨੂੰ ਵਿੱਚ ਐਡ ਹਾਲ ਦੀ ਘੜੀ ਉਹ ਨਹੀਂ ਕਰ ਰਹੇ। ਉੱਧਰ ਇਟਲੀ ਦੇ ਬਾਰੇ ਜਿਹੜੀ ਕਈ ਲੋਕ ਜਿਹੜੇ ਖਬਰ ਆ ਉਹ ਪੁੱਛ ਰਹੇ ਆ ਵੀ ਕੀ ਆ। ਇਟਲੀ ਦੇ ਜਿਹੜੇ ਮੇਅਰ ਆ ਉਹ ਆਪ ਬਾਹਰ ਜਾ ਰਹੇ ਆ ਸੜਕਾਂ ਦੇ ਵਿੱਚ, ਜੇ ਕੋਈ ਬਾਹਰ ਜਾ ਰਿਹਾ ਉਹਨਾਂ ਨੂੰ ਘਰਾਂ ਦੇ ਵਿੱਚ ਜਿਹੜਾ ਘੱਲ ਰਹੇ ਆ। ਉਹ ਕਹਿ ਰਹੇ ਆ ਵੀ ਭਾਈ ਇਹ ਮੂਵੀ ਨਹੀਂ ਚੱਲ ਰਹੀ, ਇਹ ਅਸਲ ਜ਼ਿੰਦਗੀ ਆ, ਲੋਕੀ ਅਸਲ 'ਚ ਮਰ ਰਹੇ ਆ। ਜਿਹੜੇ ਲੋਕਾਂ ਦੀਆਂ ਲਾਸ਼ਾਂ ਜਿਹੜੀਆਂ ਆ ਰਹੀਆਂ ਉਹਨਾਂ ਨੂੰ ਕ੍ਰੀਮੇਟ ਕੀਤਾ ਜਾ ਰਿਹਾ, ਵੈਸੇ ਤਾਂ ਉੱਥੇ ਦਫਨਾਇਆ ਜਾਂਦਾ ਆ, ਪਰ ਇਹਨਾਂ ਨੂੰ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਉਂਕਿ ਉਹਨਾਂ ਦੇ ਸਰੀਰਾਂ 'ਚ ਵਾਇਰਸ ਹੈਗੇ ਆ, ਇਸ ਚੀਜ਼ ਨੂੰ ਕਰਕੇ ਉਹਨਾਂ ਨੂੰ ਜਿਹੜਾ ਆ ਅੱਗ ਦੀ ਭੇਂਟ ਜਿਹੜਾ ਉਹ ਚਾੜਿਆ ਜਾ ਰਿਹਾ ਹੈ। ਉਹ ਬਾਰ-ਬਾਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ। ਟ੍ਰੋਪੀਕਲ ਟਰੰਪ ਜਿਹੜਾ ਬ੍ਰਾਜ਼ੀਲ ਦਾ ਪ੍ਰਾਈਮ ਮਿਨਿਸਟਰ, ਜਿਸ ਨੂੰ ਇੱਕ ਇਹ ਵੀ ਨਾਮ ਦੇ ਨਾਲ ਬੁਲਾਇਆ ਜਾਂਦਾ ਹੈ ਬੋਲਸੋਨਾਰੋ, ਉਹ ਅਜੇ ਵੀ ਆਖੀ ਜਾ ਰਿਹਾ ਵੀ ਜਿਹੜਾ ਕਰੋਨਾ ਵਾਇਰਸ ਦਾ ਕ੍ਰਾਈਸਿਸ ਆ ਉਹ ਮੀਡੀਆ ਦਾ ਹੀ ਇੱਕ ਟ੍ਰਿਕ ਜਿਹੜਾ ਆ ਉਹ ਹੈਗਾ ਆ, ਇੱਦਾਂ ਦੀ ਕੋਈ ਜਿਹੜੀ ਕਹਿੰਦੇ ਆ ਵੀ ਗੱਲ ਹੈ ਹੀ ਨਹੀਂ। ਸੋ ਆਈ ਡੋਂਟ ਨੋ ਲੋਕਾਂ ਨੂੰ ਹੋਰ ਕੀ ਚਾਹੀਦਾ, ਜਦ ਕਿ ਉਸ ਦੇ ਬਹੁਤ ਨਜ਼ਦੀਕੀ ਲੋਕਾਂ ਨੂੰ ਵੀ ਜਿਹੜਾ ਕਰੋਨਾ ਵਾਇਰਸ ਆ ਉਸ ਤੋਂ ਪੀੜਤ ਹੋ ਚੁੱਕੇ ਹੋਏ ਆ। ਜੀ ਬਿਲਕੁਲ, 4 ਇੰਡਸਟਰੀਆਂ USA ਦੇ ਵਿੱਚ ਬੁਰੀ ਤਰ੍ਹਾਂ ਹਰਟ ਹੈਗੀਆਂ। ਟਰੈਵਲ ਦੇ ਟੂਰਿਜ਼ਮ ਦੇ ਨਾਲ ਰਿਲੇਟਡ ਏਅਰਲਾਈਨ, ਹੋਟਲ, ਕਰੂਜ਼ ਤੇ ਰੈਸਟੋਰੈਂਟਸ। ਸੋ ਰੈਸਟੋਰੈਂਟਸ ਨੂੰ ਲੈ ਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਾਫੀ ਵਰੀ ਕਰਦੇ ਆ ਵੀ ਬਹੁਤ ਸਾਰੇ ਸਮਾਲ ਬਿਜ਼ਨੈਸਿਸ ਹੈਗੇ ਆ। ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ ਵੀ ਪਹਿਲਾਂ ਜਿਹੜੀਆਂ ਵੱਡੀਆਂ ਕੰਪਨੀਆਂ ਨੂੰ ਆ ਉਹਦੇ 'ਚ ਪ੍ਰੈਜ਼ੀਡੈਂਟ ਟਰੰਪ ਨੇ ਇਹ ਵੀ ਕਿਹਾ ਸੀ ਵੀ ਕੋਈ ਕੰਪਨੀ ਦਾ ਜਿਹੜਾ CEO ਆ ਜੇ ਉਹ $4.5 ਲੱਖ ਤੋਂ ਉੱਪਰ ਲੈਂਦਾ ਤੇ ਉਹਨਾਂ ਨੂੰ ਪੈਕੇਜ ਨਾ ਦਿੱਤਾ ਜਾਵੇ। ਸੋ ਉਹਨਾਂ 'ਤੇ ਲਿਮਿਟ ਹੋਣੀ ਚਾਹੀਦੀ ਹੈ। ਬਿਲਕੁਲ ਸਹੀ ਵੀ ਆ, ਕਿਉਂਕਿ ਕੰਪਨੀਆਂ ਦੇ ਜਿਹੜੇ CEO ਆ ਉਹ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਲੈਂਦੇ ਹੈਗੇ ਆ। ਦੂਸਰੇ ਜੇ ਆਪਾਂ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਆਪਾਂ ਸਾਰੇ ਜਿਹੜੇ ਆ ਰਿਟਾਇਰਮੈਂਟ ਪਲਾਨ ਲੈਂਦੇ ਹੈਗੇ, 401k ਪਲਾਨ ਲੈਂਦੇ ਹੈਗੇ ਆ ਬਹੁਤ ਸਾਰੇ ਲੋਕ। ਕੈਲੀਫੋਰਨੀਆ ਦੇ ਕੈਲਪਰਸ ਜਿਹੜੇ ਕੈਲੀਫੋਰਨੀਆ ਦੇ ਜਿਹੜੇ EMPLOYEE ਹੈਗੇ ਆ, ਪਬਲਿਕ EMPLOYEE ਰਿਟਾਇਰਮੈਂਟ ਫੰਡ, ਉਹ ਬਹੁਤ ਬੁਰੀ ਸਿਚੁਏਸ਼ਨ 'ਚ ਆ। ਉਸ ਨੇ $69 ਬਿਲੀਅਨ ਜਿਹੜਾ ਆ ਲਾਸ ਕਰ ਲਿਆ ਹੈਗਾ ਆ। ਇਹ ਜਦੋਂ ਕਹਿੰਦੇ ਗ੍ਰੇਟ ਰਿਸੈਸ਼ਨ ਆਇਆ ਸੀ ਉਹ ਤੋਂ ਬਾਅਦ ਇਹ ਸਿਚੁਏਸ਼ਨ ਬਣੀ ਆ। ਸੋ ਆਉਣ ਵਾਲੇ ਦਿਨਾਂ 'ਚ ਕਹਿੰਦੇ ਪਈ ਇਹਦੀ ਸਿਚੁਏਸ਼ਨ ਹੋਰ ਬਹੁਤ ਜ਼ਿਆਦਾ ਬੁਰੀ ਬਣ ਜਾ ਰਹੀ ਆ। ਸੋ ਕੈਲੀਫੋਰਨੀਆ ਦੇ ਜਿਹੜੇ EMPLOYEE ਹੈਗੇ ਆ ਉਹਨਾਂ ਦੀ ਰਿਟਾਇਰਮੈਂਟ ਵੀ ਇੱਕ ਤਰ੍ਹਾਂ ਨਾਲ ਵਾਸ਼ ਆਊਟ ਹੋ ਰਹੀ ਹੈਗੀ ਆ। ਜੀ ਬਿਲਕੁਲ, ਚਲੋ ਉਮੀਦ ਕਰਦੇ ਹਾਂ ਵੀ ਜਦੋਂ ਇਕੋਨਮੀ ਤਾਂ ਨੂੰ ਜਾਊਗੀ ਜੇ ਸਟਾਕਸ ਦੇ ਜ਼ਰੀਏ ਜਿਹੜੀਆਂ ਚੀਜ਼ਾਂ ਕਰਦੇ ਆ ਵੀ ਸ਼ਾਇਦ ਵਾਪਸ ਆ ਜਾਵੇ ਅਤੇ ਲੋਕਾਂ ਦੀ ਮਿਹਨਤ ਆ ਜਿਹੜੀ ਉਹ ਕਿਤੇ ਨਾ ਕਿਤੇ ਉਹ ਬਚ ਜਾਵੇ। ਅੱਜ ਫੈਡਰਲ ਰਿਜ਼ਰਵ ਨੇ ਆਖਿਆ ਵੀ ਅਸੀਂ ਅਨਲਿਮਿਟਿਡ ਸਪੋਰਟ ਜਿਹੜੀ ਆ ਇਕੋਨਮੀ ਨੂੰ ਦੇਣ ਦੇ ਲਈ ਰਾਜ਼ੀ ਹਾਂ। ਪਹਿਲਾਂ ਤਾਂ ਉਹਨਾਂ ਨੇ ਕਿਹਾ ਸੀਗਾ ਹਰਜੋਤ ਸਿੰਘ ਜੀ ਵੀ $700 ਬਿਲੀਅਨ ਤੱਕ ਦੇ ਬੌਂਡ ਵਗੈਰਾ ਜਿਹੜੇ ਉਹ ਖਰੀਦਾਂਗੇ, ਇੰਜੈਕਟ ਜਿਹੜਾ ਉਹ ਕਰਾਂਗੇ, ਅਤੇ ਹੁਣ ਤਾਂ ਉਹਨਾਂ ਨੇ ਕਿਹਾ ਵੀ ਜਿੰਨੀ ਵੀ ਚਾਹੀਦੀ ਹੋਈ ਉਨੀ ਜਿਹੜੀ ਦੇਣ ਦੇ ਲਈ ਅਸੀਂ ਰਾਜ਼ੀ ਹਾਂ,
ਪਰ ਇਹ ਚੀਜ਼ ਸੁਣਨ ਦੇ ਬਾਵਜੂਦ ਵੀ ਜਿਹੜੀ ਸਟਾਕ ਮਾਰਕੀਟ 'ਚ ਕਿਤੇ ਨਾ ਕਿਤੇ ਬਹੁਤਾ ਭਰੋਸਾ ਜਿਹੜਾ ਆ ਉਹ ਜਿਹੜਾ ਨਹੀਂ ਨਜ਼ਰ ਆ ਲਿਆ। ਅਜੇ ਵੀ ਜਿਹੜਾ 500-600 ਪੁਆਇੰਟ ਜਿਹੜੀ ਮਾਰਕੀਟ ਆ ਉਹ ਹਾਲ ਦੀ ਘੜੀ ਥੱਲੇ ਹੀ ਜਿਹੜੀ ਉਹ ਚੱਲ ਰਹੀ ਹੈ। ਜਿੱਦਾਂ ਤੁਸੀਂ ਦੱਸਿਆ ਇੱਕ ਟਾਈਮ ਦੇ ਉੱਤੇ ਇੱਕ ਵਾਰੀ ਫੇਰ ਟ੍ਰਿਗਰ ਜਿਹੜਾ ਹੋਇਆ ਸੀ ਅਤੇ ਉਹ ਸਾਰਾ ਕੁਛ ਕਿਤੇ ਨਾ ਕਿਤੇ ਹਾਲਟ ਕਰਨੀ ਪਈ ਸੀਗੀ ਟ੍ਰੇਡਿੰਗ। ਸੋ ਹਾਲ ਦੀ ਘੜੀ ਜਿਹੜਾ 3% ਜਿਹੜੀ ਡਾਊਨ ਚੱਲ ਰਹੀ ਆ 18,600 ਦੇ ਉੱਤੇ ਇਸ ਟਾਈਮ ਚੱਲ ਰਹੀ ਆ। ਇਹ ਪਤਾ ਨਹੀਂ ਜਦੋਂ ਤੱਕ 4 ਵਜੇ ਤੱਕ ਉੱਥੇ ਜਦੋਂ ਬੰਦ ਹੁੰਦੀ ਉਦੋਂ ਤੱਕ ਕੀ ਸਿਚੁਏਸ਼ਨ ਜਿਹੜੀ ਉੱਧਰ ਬਣੇਗੀ। ਸੋ ਭਰੋਸਾ ਦਿਵਾਉਣ ਦੀ ਵਾਰ-ਵਾਰ ਫੈਡਰਲ ਰਿਜ਼ਰਵ ਦੇ ਦੁਆਰਾ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ। ਸਟਾਕਸ ਜਦੋਂ ਸ਼ੁਰੂਆਤ ਹੋਏ ਉਹ ਡਾਊਨ ਸੀਗੇ। ਉੱਧਰ ਏਸ਼ੀਅਨ ਮਾਰਕੀਟ ਅਤੇ ਯੂਰਪੀਅਨ ਮਾਰਕੀਟ ਦੇ ਉੱਤੇ ਵੀ ਇੱਥੇ ਦੇ ਸਟਿਮੂਲਸ ਪੈਕੇਜ ਨਾ ਹੋਣ ਦੇ ਕਰਕੇ ਉਸ ਦਾ ਅਸਰ ਵੀ ਜਿਹੜਾ ਉਹ ਦੇਖਿਆ ਗਿਆ। ਸੋ ਉਮੀਦ ਕਰਦੇ ਹਾਂ ਵੀ ਇਸ ਵੀਕ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਨਾ ਕੋਈ ਬਾਈ ਪਾਰਟੀਜ਼ਨ ਜਿਹੜਾ ਆ ਉਹ ਸਿਚੁਏਸ਼ਨ ਬਣੇ, ਸਟਿਮੂਲਸ ਜਿਹੜਾ ਪੈਕੇਜ ਆ ਉਸ ਦੇ ਉੱਤੇ ਇਹਨਾਂ ਦੀ ਧਾਰਨਾ ਬਣੇ ਅਤੇ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਕਹਿ ਸਕਦੇ ਹਾਂ ਵੀ ਭਰੋਸਾ ਜਿਹੜਾ ਆ ਇਹਨਾਂ ਦੇ ਵਿੱਚ ਆ ਸਕੇ। ਸੋ ਹੋਪਫੁਲੀ ਜਲਦ ਹੀ ਜਿਹੜਾ ਇਸ ਦੇ ਉੱਤੇ ਕੋਈ ਨਾ ਕੋਈ ਜਿਹੜੀ ਆ ਆਪਾਂ ਨੂੰ ਅਪਡੇਟ ਮਿਲੂਗੀ ਅਤੇ ਜਿੱਦਾਂ ਹੀ ਅਪਡੇਟ ਮਿਲੂਗੀ ਆਪਾਂ ਜ਼ਰੂਰ ਆਪਣੇ ਸਰੋਤਿਆਂ ਦੇ ਨਾਲ ਜਿਹੜੇ ਉਹ ਸਾਂਝੇ ਕਰਾਂਗੇ। ਅਤੇ ਜਿੱਦਾਂ ਆਪਾਂ ਦੱਸਿਆ ਵੀ ਰਾਸ਼ਟਰਪਤੀ ਟਰੰਪ ਜਿੱਦਾਂ ਕਹਿ ਰਹੇ ਆ ਵੀ ਕਰੋਨਾ ਵਾਇਰਸ ਕੰਟੇਨਮੈਂਟ ਦੇ ਮੈਜਰ ਟੂ ਐਕਸਟ੍ਰੀਮ ਹੈਗੇ ਆ। ਨਿਊਯਾਰਕ ਦੇ ਜਿਹੜੇ ਸਿਟੀ ਦੇ ਹੈਗੇ ਨੇ ਮੇਅਰ ਬਿਲ ਡੇ ਬਲਾਸਿਓ ਉਹ ਉਹਨਾਂ ਦੇ ਨਾਲ ਜਿਹੜੇ ਉਹ ਨਹੀਂ ਹੈਗੇ ਇਸ ਚੀਜ਼ ਦੇ ਨਾਲ ਉਹ ਮੰਨਦੇ ਨਹੀਂ ਆ। ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਗਵਰਨਰਸ ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਦੀ ਜਿਹੜੀ ਆ ਆਲੋਚਨਾ ਆ ਉਹ ਕੀਤੀ ਆ। ਉਹ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਨੇ ਕੱਲ੍ਹ ਇਹ ਬਿਆਨ ਦਿੱਤਾ ਸੀਗਾ ਵੀ ਅਸੀਂ ਜਿਹੜੀ ਸਪੋਰਟ ਕਰਨ ਦੇ ਲਈ ਤਿਆਰ ਹੈਗੇ ਆ ਜਿਹੜੇ ਵੱਖ-ਵੱਖ ਗਵਰਨਰਸ ਦੀ। ਅਤੇ ਗਵਰਨਰਸ ਦਾ ਕਹਿਣਾ ਸੀ ਵੀ ਤੁਸੀਂ ਲੀਡਰ ਆ, ਤੁਸੀਂ ਐਂਡ ਦੇ ਵਿੱਚ ਨਹੀਂ ਹੋਣਾ, ਤੁਸੀਂ ਮੂਹਰੇ ਹੋ ਕੇ ਇਹ ਸਾਰੀਆਂ ਚੀਜ਼ਾਂ ਨੂੰ ਨਜਿੱਠਣਾ ਹੁੰਦਾ ਆ, ਨਾ ਕਿ ਜੇ ਕੁਛ ਫੇਲ ਹੋ ਰਿਹਾ ਹੋਵੇ ਉਹ ਤੋਂ ਬਾਅਦ ਦੇ ਵਿੱਚ ਆਉਣਾ ਆ। ਸੋ ਇਸ ਤਰੀਕੇ ਦੇ ਨਾਲ ਵੀ ਜਿਹੜੇ ਕਈ ਗਵਰਨਰਸ ਆ ਉਹ ਰਾਸ਼ਟਰਪਤੀ ਟਰੰਪ ਦੀ ਆਲੋਚਨਾ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਾਲਾਤ ਆ ਥੋੜ੍ਹੇ ਜਿਹੇ ਜਿਹੜੇ ਉਹ ਠੀਕ ਹੋ ਸਕਣ। ਮਿਸ਼ੀਗਨ, ਓਹਾਇਓ, ਲੂਜ਼ੀਆਨਾ, ਮੈਰੀਲੈਂਡ, ਮੈਸੇਚਿਊਸਟ ਅਤੇ ਕੈਲੀਫੋਰਨੀਆ, ਨਿਊਯਾਰਕ ਹੋਰ ਬਹੁਤ ਸਾਰੇ ਸੂਬਿਆਂ ਨੇ ਆਲਰੇਡੀ ਜਿਹੜੇ ਸਟੇ ਐਟ ਹੋਮ ਦੇ ਜਿਹੜੇ ਸਟੇਟ ਲੈਵਲ ਦੇ ਉੱਤੇ ਸੂਬੇ ਪੱਧਰ ਦੇ ਉੱਤੇ ਜਿਹੜੇ ਆਦੇਸ਼ ਆ ਉਹ ਜਾਰੀ ਕਰ ਦਿੱਤੇ ਹੋਏ ਆ। ਜੀ ਆਪਾਂ ਇੱਕ ਹੁਣ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਕੈਲੀਫੋਰਨੀਆ 'ਚ ਕੀ ਕੁਝ ਹੋ ਰਿਹਾ ਤੁਹਾਡੇ ਨਾਲ ਡਿਸਕਸ ਕਰਾਂਗੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. Apollo Physicians 8191 Timberlake Way, Suite 200 Sacramento. Primary Care Clinic Dr. Paramjit Singh Panesar MD Family Medicine ਅਤੇ Dr. ਜਸਪ੍ਰੀਤ ਕੌਰ ਟਿਵਾਣਾ MD Internal Medicine ਦੀ ਅਗਵਾਈ ਦੇ ਹੇਠ Apollo Physicians ਜਿੱਥੇ ਤੁਹਾਡੇ ਹਰ ਤਰੀਕੇ ਦੇ ਬਿਮਾਰੀਆਂ ਦਾ ਇਲਾਜ ਕਰਦੇ ਹਨ। ਸਰੀਰ ਦੀ ਕਿਸੇ ਵੀ ਤਰੀਕੇ ਦੀਆਂ ਬਿਮਾਰੀਆਂ ਦੇ ਲਈ ਦਿਲ ਦੀ ਬਿਮਾਰੀ, ਕ੍ਰੋਨਿਕ ਡਿਜ਼ੀਜ਼, ਫਲੂ ਸ਼ਾਟ, ਪੀਡੀਆਟ੍ਰਿਕਸ, ਪ੍ਰਾਇਮਰੀ ਕੇਅਰ, ਸੇਮ ਡੇ ਕੇਅਰ ਦੀਆਂ ਸੇਵਾਵਾਂ ਦਿੰਦੇ ਹਨ। ਔਰਤਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਨ। ਇਹਨਾਂ ਦੇ ਲੋਕੇਸ਼ਨ ਤੇ ਹੀ ਲੈਬ ਵੀ ਹੈ। ਇਹ ਇਮੀਗ੍ਰੇਸ਼ਨ ਦਾ ਮੈਡੀਕਲ ਵੀ ਕਰਦੇ ਹਨ। ਬਹੁਤੀਆਂ ਇੰਸ਼ੋਰੈਂਸਸ ਅਸੈਪਟ ਕਰਦੇ ਹਨ ਅਤੇ ਇੰਸ਼ੋਰੈਂਸ ਨਾ ਹੋਣ ਦੇ ਉੱਤੇ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ ਇਹ ਆਪਣੀਆਂ ਸਰਵਿਸਿਜ਼ ਦਿੰਦੇ ਹਨ। ਇਹਨਾਂ ਦੀ ਦੂਜੀ ਲੋਕੇਸ਼ਨ ਰੋਜ਼ਵਿਲ ਵਿੱਚ ਹੈ। ਹੋਰ ਜਾਣਕਾਰੀ ਲਈ ਕਾਲ 9162365800 916 236 5800। ਅਪੋਲੋ ਫਿਜ਼ੀਸ਼ੀਅਨਜ਼ ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872।
ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਡ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ। ਜੀਨਾ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ 7454 ਟੋਕਟਨ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ, ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਲੇਟੈਸਟ ਅਪਡੇਟਸ ਦੇ ਨਾਲ ਆਪਾਂ ਤੁਹਾਡੇ ਨਾਲ ਜੁੜੇ ਹੋਏ ਹਾਂ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਆਪਾਂ ਖਬਰਾਂ ਉਸ ਦੇ ਉੱਤੇ ਵੀ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ UK ਵਿੱਚ ਵੀ ਜਿਹੜੇ ਹਾਲਾਤ ਆ ਉਹ ਜਿਹੜੇ ਹਾਲਾਤ ਮਾੜੇ ਹੋ ਸਕਦੇ ਨੇ। 54 ਹੋਰ ਮੌਤਾਂ ਦੀ ਜਿਹੜੀ ਉਹਨਾਂ ਨੇ ਲੇਟੈਸਟ ਜਿਹੜੀ ਆ ਰਿਪੋਰਟ ਆ ਉਹ ਕੀਤੀ ਆ। ਉਹਨਾਂ ਨੇ 7500 ਜਿਹੜੇ ਸਾਬਕਾ ਮੈਡਿਕਸ ਸੀਗੇ, ਜਿਹੜੇ ਹੈਲਥ ਕਹਿ ਲਓ ਵੀ ਕੰਮ ਕਰਨ ਵਾਲੇ ਸੀ, ਉਹਨਾਂ ਨੂੰ ਵਾਪਸ ਜਿਹੜਾ ਆ ਉਹ ਬੁਲਾਇਆ ਆ ਵੀ ਆ ਕੇ ਇਸ ਟਾਈਮ ਨੈਸ਼ਨਲ ਹੈਲਥ ਸਰਵਿਸ NHS ਦੀ ਜਿਹੜੀ ਆ ਉੱਥੇ ਮਦਦ ਕੀਤੀ ਜਾਵੇ। ਸੋ ਇੱਕ ਖਬਰ ਉੱਧਰੋਂ ਇਹ ਵੀ ਆ ਰਹੀ ਹੈ ਹਰਜੋਤ ਸਿੰਘ ਜੀ, ਵੀ ਕਹਿੰਦੇ ਵੀ ਹੋ ਸਕਦਾ ਆ ਵੀ ਉੱਥੇ ਜਿਹੜੇ ਮੈਕਡੋਨਲਡ ਦੇ ਡਰਾਈਵ ਥਰੂ ਵਾਲੇ ਆ ਉਹਨਾਂ ਨੂੰ ਵੀ ਜਿਹੜਾ ਉਹ ਬੰਦ ਕਰ ਦਿੱਤਾ ਜਾਵੇ, ਵੀ ਕਿਤੇ ਨਾ ਕਿਤੇ ਇਸ ਦਾ ਫੈਲਾਅ ਜਿਹੜਾ ਆ ਉਹ ਘਟ ਸਕੇ। ਨਾਲ ਦੇ ਨਾਲ ਜਿਹੜਾ ਇਹ ਵੀ ਖਬਰਾਂ, ਤਸਵੀਰਾਂ ਜਿਹੜੀਆਂ ਕੱਲੀਆਂ UK ਤੋਂ ਹੀ ਨਹੀਂ, ਅਮਰੀਕਾ ਦੇ ਵੀ ਬਹੁਤ ਸਾਰੇ ਹਿੱਸਿਆਂ ਤੋਂ ਜਿਹੜੀਆਂ ਉਹ ਆ ਰਹੀਆਂ। ਵਾਸ਼ਿੰਗਟਨ ਵਰਗੇ ਸੂਬੇ ਤੋਂ, ਜਿੱਥੇ ਸਭ ਤੋਂ ਵੱਧ ਕਿਸੇ ਟਾਈਮ ਦੇ ਉੱਤੇ ਮੌਤਾਂ ਹੋਈਆਂ ਸੀਗੀਆਂ, ਲੋਕ ਅਜੇ ਵੀ ਬੀਚਾਂ ਦੇ ਉੱਤੇ ਇਕੱਠੇ ਹੋ ਕੇ ਜਿਹੜੇ ਉਹ ਜਾ ਰਹੇ ਨੇ। ਇਸ ਦੀ ਜਿਹੜੀ ਗੰਭੀਰਤਾ ਨੂੰ ਸਮਝਣ ਤੋਂ ਇਨਕਾਰੀ ਜਿਹੜੇ ਆ ਉਹ ਹੋ ਰਹੇ ਨੇ। ਨੋ ਡਾਊਟ ਤੁਸੀਂ ਅੱਕ ਗਏ ਹੋਵੋਗੇ, ਥੱਕ ਗਏ ਹੋਵੋਗੇ ਕਰੋਨਾ ਵਾਇਰਸ ਦੇ ਬਾਰੇ ਖਬਰਾਂ ਜਾਂ ਚਰਚਾਵਾਂ ਜਿਹੜੀਆਂ ਸੁਣ ਕੇ, ਪਰ ਇਹ ਤੁਹਾਡੇ ਜਿਹੜੇ ਆ ਉਸ ਦੇ ਫਾਇਦੇ ਦੇ ਲਈ ਆ ਵੀ ਤੁਹਾਨੂੰ ਜਿਹੜਾ ਪਤਾ ਲੱਗਦਾ ਰਹੇ ਵੀ ਕੀ ਕੁਛ ਜਿਹੜਾ ਉਹ ਹੋ ਰਿਹਾ ਹੈ। ਅਤੇ ਜੇ ਆਪਾਂ ਇਸ ਦੀ ਗੰਭੀਰਤਾ ਨੂੰ ਨਹੀਂ ਸਮਝਾਂਗੇ ਅਤੇ ਜੇ ਆਪਣੇ ਘਰ ਦੇ ਵਿੱਚ ਜਿਹੜੀ ਕਰੋਨਾ ਵਾਇਰਸ ਜੇ ਉਹ ਆ ਗਈ ਤਾਂ ਉਸ ਦੇ ਫਿਰ ਜ਼ਿੰਮੇਵਾਰ ਕੋਈ ਹੋਰ ਨਹੀਂ, ਉਹ ਲੋਕ ਖੁਦ ਹੀ ਜਿਹੜੇ ਹੋਣਗੇ ਅਤੇ ਇਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਵੀ ਹੋ ਜਾਂਦੀਆਂ ਨੇ। ਬਿਲਕੁਲ। UK ਦੇ 2 ਬਿਗ ਚੇਨ ਜਿਹੜੀਆਂ ਰੈਸਟੋਰੈਂਟਸ ਹੈਗੇ ਆ, ਮੈਕਡੋਨਲਡ ਤੇ ਨੈਂਡੋ, ਉਹ ਕਹਿੰਦੇ ਵੀ ਅਸੀਂ ਈਵਨ ਟੇਕ ਆਊਟ ਵੀ ਜਿਹੜਾ ਆ ਉਹ ਬੰਦ ਕਰਨ ਜਾ ਰਹੇ ਹੈਗੇ ਆ। ਜਿਹੜੇ ਪੌਲ ਪੋਮਰਾਏ ਹੈਗੇ ਆ ਮੈਕਡੋਨਲਡ ਦੇ CEO UK ਦੇ, ਉਹਨਾਂ ਨੇ ਕਿਹਾ ਵੀ ਸੋਸ਼ਲ ਡਿਸਟੈਂਸ ਰੱਖਣ ਦੇ ਵਿੱਚ ਸਾਨੂੰ ਬਹੁਤ ਤਕਲੀਫ ਆ ਰਹੀ ਆ।
ਇਸ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਜਿਹੜੇ EMPLOYEE ਆ ਉਹ ਵੀ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਹੋਣ। ਮੈਕਡੋਨਲਡ 1,25,000 EMPLOYEE ਜਿਹੜੇ ਆ 1228 ਰੈਸਟੋਰੈਂਟਾਂ ਦੇ ਵਿੱਚ UK 'ਚ EMPLOY ਕਰਦਾ ਆ। 86% ਫਰੈਂਚਾਈਜ਼ੀ ਜਿਹੜੇ ਆ ਉਹਨੂੰ ਰਨ ਕਰਦੇ ਹੈਗੇ। ਇਸੇ ਤਰ੍ਹਾਂ ਨੈਂਡੋ ਜਿਹੜਾ ਹੈਗਾ ਆ ਉਹ 400 ਕੰਪਨੀ ਓਨਡ ਰੈਸਟੋਰੈਂਟ ਜਿਹੜੇ ਹੈਗੇ ਆ। ਪਬਸ ਵਗੈਰਾ ਤਾਂ ਗਵਰਨਮੈਂਟ ਨੇ ਫਰਾਈਡੇ ਨੂੰ ਆਲਰੇਡੀ ਜਿਹੜੇ ਆ ਬੰਦ ਕਰ ਦਿੱਤੇ ਸੀਗੇ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ UK ਦੇ ਵਿੱਚ ਜਿਹੜੇ ਲੋਕ ਹੈਗੇ ਆ ਉਹ ਘਰਾਂ 'ਚ ਨਹੀਂ ਬੈਠ ਰਹੇ। ਇੱਦਾਂ ਕੈਲੀਫੋਰਨੀਆ ਦੇ ਗਵਰਨਰ ਨੇ ਅੱਜ ਕਾਫੀ ਜਿਹੜੀ ਸਖਤ ਸਟੇਟਮੈਂਟ ਇਸ਼ੂ ਕੀਤੀ ਆ। ਕਹਿੰਦੇ ਪਈ ਜਾਗ ਜਾਓ, ਇਟਸ ਟਾਈਮ ਟੂ ਵੇਕ ਅਪ। ਨਿਊਸਮ ਨੇ ਇਹ ਕਿਹਾ ਆ ਵੀ ਇਹ ਜਿਹੜਾ ਲੋਕਡਾਊਨ ਕੀਤਾ ਹੈ ਤੇ ਤੁਹਾਨੂੰ ਇਹ ਬੀਚਾਂ 'ਤੇ ਘੁੰਮਣ ਨੂੰ ਨਹੀਂ ਕੀਤਾ ਸੀ, ਇਹਦਾ ਇਸ ਕਰਕੇ ਕੀਤਾ ਸੀ ਵੀ ਘਰਾਂ 'ਚ ਬੈਠੇ ਰਹੋ। ਇਹਨੂੰ ਦੇਖਦੇ ਹੋਏ ਜਿਹੜਾ ਸੈਂਟਾ ਮੋਨਿਕਾ ਦੇ ਬੀਚ ਆ ਉਹ ਬੰਦ ਕਰ ਦਿੱਤੇ ਗਏ ਆ। ਲਾਸ ਐਂਜਲਸ ਦੇ ਮੇਅਰ ਨੇ ਇਹ ਕਿਹਾ ਵੀ ਮੈਂ ਸਾਰੇ ਬੀਚ ਜਿਹੜੇ ਬੰਦ ਕਰ ਦੇਣੇ ਆ ਜੇ ਲੋਕ ਘਰਾਂ 'ਚ ਨਹੀਂ ਬੈਠਦੇ ਹੈਗੇ। ਇਸੇ ਤਰ੍ਹਾਂ ਪਾਰਕਾਂ ਵਿੱਚ ਬਹੁਤ ਜ਼ਿਆਦਾ ਘੁੰਮ ਰਹੇ ਆ। ਕਹਿੰਦੇ ਪਈ $250 ਦਾ ਜਿਹੜਾ ਫਾਈਨ ਆ ਉਹ ਵੀ ਜਿਹੜੀ ਸੈਂਟਾ ਮੋਨਿਕਾ ਦੇ ਜਿਹੜੇ ਮੇਅਰ ਹੈਗੇ ਉਹ ਸੋਚ ਰਹੇ ਹੈਗੇ ਲੋਕਾਂ ਨੂੰ ਕਰਨ ਦਾ ਜੇ ਕੋਈ ਬੀਚ 'ਤੇ ਘੁੰਮਦਾ ਨਜ਼ਰ ਆਇਆ। ਜੀ ਜਿਹੜੇ ਸੈਨੇਟਰ ਐਮੀ ਕੋਲਬਚਰ ਤੇ ਇੱਕ ਟਾਈਮ ਦੇ ਉੱਤੇ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਜਿਨ੍ਹਾਂ ਨੇ ਰਨ ਕੀਤਾ ਸੀ ਉਹਨਾਂ ਨੇ ਹੁਣੇ ਜਿਹੜਾ ਉਹ ਦੱਸਿਆ ਵੀ ਉਹਨਾਂ ਦੇ ਜਿਹੜਾ ਘਰ ਵਾਲਾ ਆ ਉਸ ਨੂੰ ਵੀ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਆ ਉਹ ਨਿਕਲਿਆ ਹੈਗਾ ਆ। ਸੋ ਇਹ ਜਿਹੜੀ ਆ ਜਿਹੜੀ ਸਿਚੁਏਸ਼ਨ ਆ ਉਹਨਾਂ ਨੇ ਜਿਹੜੀ ਉਹ ਦੱਸੀ ਆ। ਉੱਧਰ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਮਹਾਂਮਾਰੀ ਆ ਉਹ ਲਗਾਤਾਰ ਤੇਜ਼ੀ ਫੜਦੀ ਜਾ ਰਹੀ ਆ। ਦ ਪੈਂਡੈਮਿਕ ਇਜ਼ ਐਕਸਲਰੇਟਿੰਗ, ਇਹ ਤੇਜ਼ੀ ਦੇ ਨਾਲ ਜਿਹੜੀ ਆ ਉਹ ਵੱਧ ਰਹੀ ਹੈਗੀ ਆ। ਸੋ ਇਹ ਸਿਚੁਏਸ਼ਨ ਜਿਹੜੀ ਹੋਰ ਬੈਡ ਕਹਿੰਦੇ ਆ ਵੀ ਹੋ ਸਕਦੀ ਆ। ਉਹਨਾਂ ਨੇ ਜਿਹੜਾ ਗ੍ਰਾਫ ਦਿਖਾਇਆ ਆ ਉਹ ਐਕਸਪੋਨੈਂਸ਼ੀਅਲ ਗਰੋਥ ਦੇ ਵਿੱਚ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ। ਅਤੇ ਇੱਕ ਜਿਹੜੇ ਹਰਜੋਤ ਸਿੰਘ ਜੀ ਆਪਣੇ ਨਾਲ ਜੁੜੇ ਨੇ ਅਮਰਿੰਦਰ ਸਿੰਘ ਜੀ, ਉਹ ਕੁਛ ਜਿਹੜੇ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਨੇ। ਅਮਰਿੰਦਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਅਪਡੇਟ ਹੀ ਕਰਨਾ ਸੀਗਾ ਵੀ ਜਿਹੜੇ ਟਰੱਕਰ ਵੀਰ ਆਪਣੇ ਪੂਰਾ ਕੋਸ਼ਿਸ਼ ਕਰੋ ਵੀ ਬ੍ਰੋਕਰ ਜਦੋਂ ਤੁਹਾਨੂੰ ਲੋਡ ਦਿੰਦਾ ਹੈ ਉਹਦੇ ਨਾਲ ਗੱਲ ਕਰੋ ਕਿ ਜੇ ਤੇਰਾ ਲੋਡ ਉੱਥੇ ਨਾ ਲਿਆ ਤੇ ਤੂੰ ਸਾਨੂੰ ਆਉਣ ਦੇ ਪੈਸੇ ਵਾਪਸ ਦੇਂਗਾ, ਕਿਉਂਕਿ ਸਾਡਾ ਕੋਈ ਬੰਦਾ ਹੈਗਾ ਫਸਿਆ ਹੋਇਆ। ਹੁਣ ਜਿਵੇਂ ਡੈਲਸ ਹੈ, ਉਹਨਾਂ ਨੇ 80% ਡੈਲਸ ਦੇ ਵਿੱਚ ਸਾਰਾ ਕੁਝ ਬੰਦ ਕੀਤਾ ਹੋਇਆ, ਰਾਈਟ। ਹੁਣ ਉੱਥੇ ਬ੍ਰੋਕਰ ਤੁਹਾਨੂੰ ਪੈਸੇ ਵੱਧ ਬਣਾ ਕੇ ਉਹਨਾਂ ਤੋਂ, ਉਹਨੇ ਤਾਂ ਇਕੱਲਾ ਜਾਣ ਦਾ ਲੋਡ ਦੇਣਾ ਹੁੰਦਾ, ਆਉਣ ਦਾ ਥੋੜ੍ਹੀ ਦੇਣਾ ਹੁੰਦਾ। ਉਹ ਉੱਥੇ ਫਸੇ ਰਹਿੰਦੇ ਹੈ ਤੇ ਬ੍ਰੋਕਰ ਤੋਂ ਈਮੇਲ ਕਰਾਓ ਵੀ ਜੇ ਤੇਰਾ ਲੋਡ ਨਾ ਲਿਆ ਹੋਇਆ ਤੇ ਅਸੀਂ ਤੇ ਆਉਣ ਦੇ ਪੈਸੇ ਲਵਾਂਗੇ, ਅਸੀਂ ਵਾਪਸ ਆ ਜਾਣਾ। ਦੂਜੀ ਗੱਲ ਇਹ ਹੈ ਕਿ ਆਪਣੇ ਗਲਾਵਸ ਰੱਖੋ, ਪੇਪਰ ਫੜਨੇ ਹੈ, ਸੀਲ ਲਾਉਣੀ ਹੈ, ਗਲਾਵਸ ਯੂਜ਼ ਕਰੋ ਕਿਉਂਕਿ ਡੱਬਾ ਮਿਲ ਜਾਂਦਾ ਗਲਾਵਸ ਦਾ, ਇੰਨਾ ਕੋਈ ਮਹਿੰਗਾ ਨਹੀਂ ਹੁੰਦਾ ਹੈਗਾ। ਇਹਦੇ ਵਿੱਚ ਇਹੀ ਹੈ ਕਿਉਂਕਿ ਆਪਾਂ ਹੁਣ ਟਰੱਕਰ ਇਕੱਲੇ ਬਾਹਰ ਫਿਰ ਰਹੇ ਹੈ ਤੇ ਜੇ ਟਰੱਕਰਾਂ ਨੂੰ ਪਰਮਾਤਮਾ ਕਰੇ ਇੱਦਾਂ ਦੀ ਨਾ ਆਵੇ, ਜੇ ਕਿਸੇ ਨੂੰ ਕੁਛ ਹੋ ਗਿਆ ਗਾਂ ਤੋਂ ਵੱਧ ਗਿਆ ਤੇ ਕਿੱਦਾਂ ਇੰਡਸਟਰੀ ਨੂੰ ਘਾਟਾ ਪੈਣਾ ਨਾ, ਟਰੱਕਰ ਦਾ ਕਿੰਨਾ ਸਾਥ ਹੈਗਾ। ਤੇ ਕੋਸ਼ਿਸ਼ ਕਰੋ ਬ੍ਰੋਕਰ ਤੋਂ ਈਮੇਲ ਕਰਾਓ, ਆਪਣੇ ਡਿਸਪੈਚਰ ਨੂੰ ਕਹੋ ਮੇਕ ਸ਼ੋਰ ਕਰੋ, ਇਹ ਨਾ ਸੋਚੇ ਬ੍ਰੋਕਰ ਜਾਂ ਡਿਸਪੈਚਰ ਵੀ ਮੈਂ ਪੈਸੇ ਬਣਾਉਣੇ ਆ, ਮੈਂ ਲੋਡ ਦੇ ਕੇ ਤੋਰ ਲਾਂ, ਉੱਥੇ ਫਿਰ ਫਸੇ ਰਹਿਣਾ ਹੈ ਨਾ ਫੂਡ ਮਿਲਣਾ, ਕੁਛ ਵੀ ਨਹੀਂ ਆ। ਧੰਨਵਾਦ ਜੀ। ਜੀ ਬਿਲਕੁਲ, ਧੰਨਵਾਦ ਭਾਜੀ, ਬਹੁਤ ਬਹੁਤ ਤੁਹਾਡਾ। ਸੋ ਇੱਕ ਵਾਰੀ ਫੇਰ ਬੇਨਤੀ ਕਰਦੇ ਹਾਂ ਜਿੰਨੇ ਵੀ ਟਰੱਕਰਸ ਆ ਬੜੇ ਧਿਆਨ ਦੇ ਨਾਲ, ਕਿਉਂਕਿ ਤੁਸੀਂ ਸਾਰੇ ਜਿਹੜੇ ਬਾਹਰ ਹੈਗੇ ਆ ਸੈਨੀਟਾਈਜ਼ਰ ਕੋਲ ਰੱਖੋ, ਪਾਣੀ ਕੋਲ ਰੱਖੋ, ਮੇਕ ਸ਼ੋਰ ਕਰੋ ਜਿੱਥੇ ਵੀ ਤੁਸੀਂ ਲੋਡ ਡਿਲੀਵਰ ਕਰਨਾ ਵੀ ਉਹ ਲੈਂਦੇ ਜਾਂ ਨਹੀਂ ਲੈਂਦੇ। ਇਹ ਪ੍ਰੋਬਲਮ ਤਾਂ ਬਿਲਕੁਲ ਆ ਰਹੀ ਹੈਗੀ ਆ। ਜੀ ਅਗਲੇ ਕਾਲਰ ਆਪਣੇ ਜੁੜੇ ਨੇ ਰੈਂਡੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ, ਹੁਣ ਲੋਕੀ ਦਾ ਰੈਂਟ ਵੀ ਮਾਫ ਕਰ ਰਹੇ ਸਭ, ਤੁਸੀਂ ਹੁਣ ਜਿਹੜੀ ਰੇਟ ਵੀ ਐਡਾ ਤੁਸੀਂ ਇਹ ਵੀ ਥੋੜਾ ਬਹੁਤ ਮਾਫ ਕਰਾਂਗੇ ਜਿਹੜੇ ਰੇਟ ਆ ਤੁਹਾਡੇ ਮਹੀਨਿਆਂ ਵਿੱਚ? ਨਹੀਂ, ਇਹ ਤਾਂ ਨਾ ਤੁਸੀਂ ਬਾਅਦ ਦੇ ਵਿੱਚ ਦੂਜੀ ਥਾਂ ਦੇ ਉੱਤੇ ਜਿਹੜੇ ਕਾਲ ਕਰਿਓ, ਜਿਹੜਾ 722769 ਤੇ ਉਹਦੇ ਨਾਲ ਉਹਨਾਂ ਦੇ ਨਾਲ ਤੁਸੀਂ ਜਿਹੜੀ ਉਹ ਗੱਲਬਾਤ ਕਰਿਓ ਜੀ। ਜੀ ਬਿਲਕੁਲ, ਰੈਂਟ ਅਜੇ ਤਾਂ ਕਿਸੇ ਨੇ ਕੋਈ ਮਾਫ ਨਹੀਂ ਕੀਤਾ ਵੈਸੇ, ਉੱਦਾਂ ਅਜੇ ਤੁਹਾਨੂੰ ਆਪਾਂ ਦੱਸਦੇ ਜਾਈਏ ਇਹ ਕਿਸੇ ਤਰੀਕੇ ਦਾ ਕੋਈ ਅਜੇ ਮਾਫੀ ਦੇ ਆਦੇਸ਼ ਕਿਸੇ ਪਾਸੋਂ ਨਹੀਂ ਆਏ। ਜੇ ਕੋਈ ਲੈਂਡਲੋਰਡ ਖੁਦ ਕਰੇ ਤਾਂ ਕਰੇ, ਅਦਰਵਾਈਜ਼ ਜਿਹੜਾ ਹਾਲ ਦੀ ਘੜੀ ਜਿਹੜੇ ਆ ਉਹਨਾਂ ਨੇ ਕਿਸੇ ਤਰੀਕੇ ਦੇ ਮਾਫੀ ਆ ਉਹਨਾਂ ਨੇ ਨਹੀਂ ਦਿੱਤੀ ਹੋਈ। ਅਗਲੇ ਜਿਹੜੇ ਕਾਲਰ ਆਪਣੇ ਜਿਹੜੇ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਜੀ। ਹਾਂਜੀ ਸਤਨਾਮ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੀ ਇੰਨੀ ਜਾਣਕਾਰੀ ਮੇਰੇ ਵੀਰਾਂ ਤਾਂ ਆਪਣੇ ਗਲੇ ਵੀ ਬਿਠਾ ਲਏ ਵਾਰ-ਵਾਰ ਖਬਰਾਂ ਦੇ ਕੇ। ਤੇ ਬਾਕੀ ਸਾਰੀ ਜਨਤਾ ਨੂੰ ਵੀ ਮੈਂ ਬੇਨਤੀ ਕਰਦਾ ਵੀ ਬਾਕੀ ਸਾਰੇ ਕੰਮ ਕਰ ਇਹਨਾਂ ਦੀ ਸਪੋਰਟ ਕਰਿਆ ਕਰੋ। ਵੀਰ ਜੀ ਇੱਕ ਦੋ ਬੇਨਤੀਆਂ ਮੈਂ ਜ਼ਰੂਰ ਕਰਨੀਆਂ ਚਾਹੁੰਦਾ। ਇੱਕ ਤਾਂ ਜਿੱਦਾਂ ਤੁਹਾਨੂੰ ਪਤਾ ਵੀ ਸਾਰੇ ਟਾਈਮ ਤਾਂ ਸਾਰੇ ਲਈ ਮਾੜਾ ਹੀ ਆ, ਤੇ ਧੰਨਵਾਦ ਕਰਦਾ ਟਰੱਕਰ ਵੀਰਾਂ ਦਾ ਜਿਹੜੇ ਮੈਡੀਕਲ ਫੀਲਡ ਉਹਨਾਂ ਦਾ ਵੀ।
ਤੇ ਟਰੱਕਰ ਵੀਰਾਂ ਬੜੀ ਬਾਹਰ ਬੜੀ ਔਖਿਆਈ ਆ ਰਹੀ ਆ, ਇੱਕ ਤਾਂ ਖਾਣੇ ਦੀ, ਪਾਰਕਿੰਗ ਦੀ ਵੀ, ਬਾਥਰੂਮਾਂ ਦੀ ਵੀ। ਤੇ ਚਲੋ ਇਹ ਤਾਂ ਕੋਈ ਨਹੀਂ, ਮੈਂ ਜਿੰਨੇ ਵੀ ਆਪਣੇ ਸਾਰੇ I-5 ਤੇ 99 ਤੇ ਜਿੰਨੇ ਵੀ ਆਪਣੇ ਦੇਖੋ ਲੰਗਰ ਬਹੁਤ ਅਸੀਂ ਲਾਉਂਦੇ ਗੁਰੂ ਘਰਾਂ 'ਚ ਸਭ ਕੁਝ। ਅੱਜ ਇਹ ਟਾਈਮ ਹੈਗਾ, ਅੱਜ ਵੀ ਲੰਗਰ ਲਾਉਣ ਦਾ ਟਾਈਮ ਹੈ। ਜੇ ਸਾਰੇ ਰੈਸਟੋਰੈਂਟ ਵਾਲੇ ਰਲ ਮਿਲ ਕੇ ਕੁਛ ਨਾ ਕੁਛ ਟਰੱਕਰ ਵੀਰਾਂ ਨੂੰ ਉਹਨੇ ਹੈਲਪ ਕਰ ਸਕਦੇ, ਚਲੋ ਵਾਜਬ ਰੇਟ ਤੇ ਅੱਵਲ ਤਾਂ ਜੇ ਹੋ ਸਕੇ ਤਾਂ ਦਾਨ ਪੁੰਨੇ ਕਰ ਦੇਣ, ਫ੍ਰੀ ਖਾਣਾ ਦੇਣਾ ਉਹਨਾਂ ਨੂੰ, ਨਹੀਂ ਤਾਂ ਜੋ ਵਾਜਬ ਰੇਟਾਂ ਤੇ ਆਪਣਾ ਆਪਣਾ ਦੱਸ ਦਿਓ ਕਿੱਥੇ ਕਿੱਥੇ ਹੈਗੇ, ਚਲੋ ਟੂ ਗੋ ਨਾ ਕਰਕੇ ਦੇਣ ਕਿ ਬੜਾ ਉੱਥੇ ਔਖਾ ਜਿਹਾ ਟਾਈਮ ਹੈ। ਤੇ ਬਾਕੀ ਸਾਰੇ ਟਰੱਕਰ ਵੀਰਾਂ ਨੂੰ ਵੀ ਇਹੀ ਬੇਨਤੀ ਹੈ, ਆਪਣੀ ਪ੍ਰਕਾਸ਼ਨ ਰੱਖੋ। ਮੈਂ ਇਹ ਨਹੀਂ ਚਾਹੁੰਦਾ ਵੀ ਅੱਜ ਮਾੜਾ ਟਾਈਮ ਹੈ ਤਾਂ ਆਪਣੇ ਲੋਡਾਂ ਦੇ ਪੈਸੇ ਜ਼ਿਆਦਾ ਮੰਗੋ, ਇਹ ਸਹੀ ਟਾਈਮ ਨਹੀਂ, ਕਿਉਂਕਿ ਚਲੋ ਫੇਕ ਦੇ ਇਕੱਠ ਕਰ ਲਿਓ। ਹੁਣ ਅਸੀਂ ਆਪੇ ਕਲੰਕ ਨਹੀਂ ਲਵਾਉਣਾ ਆਪਣੇ ਟਰੱਕਾਂ ਇੰਡਸਟਰੀ ਨੂੰ ਇਹ ਚੀਜ਼ਾਂ ਕਹਿ ਕੇ ਮੰਗ ਕੇ ਤੇ ਬੇਨਤੀ। ਤੇ ਬਾਕੀ ਜਿਨ੍ਹਾਂ ਨੂੰ ਜ਼ਿਆਦਾ ਨਾ ਇਸ਼ੂ ਹੈਗਾ ਹੈਲਥ ਇਸ਼ੂ ਦਾ ਕੰਡੀਸ਼ਨ, ਉਹ ਵੀਰ ਮੇਰੇ ਘਰ ਬਹਿ ਜਾਣ, ਕੋਈ ਗੱਲ ਨਹੀਂ ਹੈ ਜੀ। ਮੈਨੂੰ ਪਤਾ ਉਹਨਾਂ ਦਾ ਜਜ਼ਬਾ ਹੈਗਾ, ਉਹਨਾਂ ਦੇ ਵੀ ਉਹ ਸੇਵਾ ਕਰਨੀ ਮੰਗਦੇ, ਪਰ ਆਪਣੀ ਸਿਹਤ ਪਹਿਲਾਂ ਆਪ ਤੁਸੀਂ ਆਪਣਾ ਖਿਆਲ ਰੱਖੋ, ਉਹ ਘਰ ਬਹਿ ਜਾਓ, ਬਾਕੀ ਜਿਹਨੇ ਸੇਵਾ ਕਰਨੀ ਕਰੀ ਚਲੋ। ਮੇਰੀ ਤਾਂ ਇਹੀ ਬੇਨਤੀਆਂ ਸੀਗੀਆਂ, ਬਹੁਤ ਜ਼ਰੂਰੀ ਹੈ। ਤੇ ਟਰੱਕਾਂ ਵੀ ਇਹਨਾਂ ਦੇ ਜ਼ਰੂਰ, ਜਿਹਨਾਂ ਰੈਸਟੋਰੈਂਟ ਆ ਜਾਂ ਪੀਜ਼ਾ ਪਲੇਸ ਆ, ਉਹਨਾਂ 'ਚ ਇਹਨਾਂ ਦੀ ਹੈਲਪ ਜ਼ਰੂਰ ਕਰੋ ਪਲੀਜ਼। ਉਹਨਾਂ ਨੂੰ ਤਾਂ ਆ ਕੇ ਦੱਸੋ ਭਾਈ ਇੱਥੇ ਸਾਡਾ ਹੈਗਾ, ਆ ਕੇ ਟੂ ਗੋ ਕਰਾ ਲਓ, ਲੈ ਕੇ ਚੱਲ ਜਾਓ, ਨੋ ਪ੍ਰੋਬਲਮ। ਜੀ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਓਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬਹੁਤ ਸਾਰੇ ਗੁਰੂ ਘਰ ਜਿਹੜੇ ਆ ਟਰੱਕਰਸ ਦੀ ਹੈਲਪ ਵੀ ਕਰ ਰਹੇ ਆ। ਫਰਿਜ਼ਨੋ ਦੇ ਵਿੱਚ ਨਾਨਕਸਰ ਗੁਰੂ ਘਰ ਜਿਹੜਾ ਹੈਗਾ ਆ, ਨਾਨਕ ਪ੍ਰਕਾਸ਼ ਜਿਹੜਾ 99 ਦੇ ਉੱਤੇ ਆ, ਉਹਨਾਂ ਨੇ ਕਿਹਾ ਸੀ ਕਿਸੇ ਟਾਈਮ ਵੀ ਟਰੱਕਰ ਆ ਕੇ ਜਿਹੜਾ ਹੈ ਲੰਗਰ ਲਿਜਾ ਸਕਦੇ ਆ। ਇਸੇ ਤਰ੍ਹਾਂ ਸੈਕਰਾਮੈਂਟੋ ਦੇ ਵਿੱਚ ਕੈਪੀਟਲ ਹਿੱਲ ਗੁਰਦੁਆਰਾ ਸਾਹਿਬ, ਉੱਥੇ ਡਾਕਟਰ ਹੈਗੇ ਆ। ਤੇ ਦੂਸਰਾ ਜਿਹੜਾ ਨਵਾਂ ਗੁਰੂ ਘਰ ਖੁੱਲ੍ਹਿਆ ਹੈਗਾ ਸੰਤ ਸਾਗਰ ਗੁਰਦੁਆਰਾ ਸਾਹਿਬ, ਉਹ ਬਿਲਕੁਲ ਐਗਜ਼ਿਟ 9180 ਤੋਂ ਹੈਗਾ ਆ। ਸੋ ਉੱਥੇ ਕਿਸੇ ਟਾਈਮ ਵੀ ਜਿਹੜਾ ਆ ਕਹਿੰਦੇ ਗਰਮ ਫੂਡ ਜਾ ਕੇ ਤੁਸੀਂ ਲੈ ਸਕਦੇ। ਸੋ ਇਹ ਨਹੀਂ ਗੱਲ ਹੈਗੀ ਵੀ ਜਿਹੜੇ ਟਰੱਕਰਸ ਆ ਉਹ ਅਫੋਰਡ ਨਹੀਂ ਕਰ ਸਕਦੇ, ਟਰੱਕਰਸ ਬਹੁਤ ਵਧੀਆ ਪੈਸੇ ਬਣਾਉਂਦੇ, ਪਰ ਪ੍ਰੋਬਲਮ ਇਹ ਆ ਵੀ ਕਈ ਜਗ੍ਹਾ ਜਿਹੜੇ ਰੈਸਟੋਰੈਂਟਸ ਬੰਦ ਹੈਗੇ ਆ, ਜਿਹੜੇ ਰੈਸਟ ਏਰੀਆਜ਼ ਆ ਜਾਂ ਜਿਹੜੇ ਟਰੱਕ ਸਟਾਪ ਆ, ਉਹਨਾਂ ਦੇ ਉੱਥੇ ਰੈਸਟੋਰੈਂਟ ਬੰਦ ਆ। ਸੋ ਫੂਡ ਲੈਣ ਦੀ ਪ੍ਰੋਬਲਮ ਆ, ਇਸ ਕਰਕੇ ਆਪਾਂ ਜਿਹੜੀ ਬੇਨਤੀ ਕਰਦੇ ਆ, ਹੋਰ ਕੋਈ ਪੈਸੇ ਦੀ ਕਰਕੇ ਨਹੀਂ ਕੋਈ ਟਰੱਕਰ ਜਿਹੜਾ ਆ ਬੇਨਤੀ ਕਰ ਰਿਹਾ। ਜੀ ਜੀ ਅਗਲੇ ਕਾਲਰ ਨੇ ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ। ਮੇਰਾ ਤਾਂ ਇੱਕ ਇਹੀ ਰਿਕੁਐਸਟ ਹੈ ਵੀ ਜਿਵੇਂ ਹੁਣ ਸਾਰਾ ਕੁਛ ਅੱਜ ਕੱਲ ਹੋ ਰਿਹਾ ਆਨਲਾਈਨ, ਤੇ ਜਿਹੜਾ ਅਸੀਂ ਆਪਣਾ ਪੇਪਰ ਲੈਂਦੇ ਆ ਜਾਂ ਪੇਪਰ ਦਿੰਦੇ ਆ, ਇਹ ਈਮੇਲ ਦੇ ਥਰੂ ਨਹੀਂ ਹੋ ਸਕਦੇ ਹੈਗੇ। ਇਹ ਤਾਂ ਜੀ ਤੁਹਾਨੂੰ ਜਿਹੜਾ ਸ਼ਿਪਰ ਤੇ ਜਿਹੜਾ ਹੈਗਾ ਆ ਰਿਸੀਵਰ, ਉਹਦੇ ਨਾਲ ਹੀ ਗੱਲ ਕਰਨੀ ਪਊਗੀ ਵੀ ਕੀ ਉਹ ਮੰਨਣਗੇ ਨਹੀਂ ਮੰਨਣਗੇ। ਇਹ ਆਈ ਥਿੰਕ ਉਹਨਾਂ ਨੂੰ ਇਸ ਦੇ ਉੱਤੇ ਵਿਚਾਰਨ ਦੀ ਜ਼ਰੂਰਤ ਹੈਗੀ, ਐਟਲੀਸਟ ਹਾਲ ਦੀ ਘੜੀ ਦੇ ਵਿੱਚ ਤਾਂ ਜ਼ਰੂਰ ਇਸ ਦੇ ਬਾਰੇ ਵਿਚਾਰ ਕਰਨੀ ਚਾਹੀਦੀ ਆ। ਥੈਂਕ ਯੂ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਨਰਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਥੋੜੀ ਜਿਹੀ ਗੱਲ ਹੱਥ ਤੇ ਕਰਨੀ ਸੀ ਊਬਰ ਡਰਾਈਵਰਾਂ ਬਾਰੇ, ਆਪਣੇ ਵੀਰਾਂ ਬਾਰੇ ਜੀ। ਮੇਰੇ ਇੱਕ ਯਾਰ ਦੋਸਤ ਨੂੰ ਪੋਜ਼ਿਟਿਵ ਹੋਇਆ ਹੈ, ਨਿਊਯਾਰਕ ਚਲਾਉਂਦਾ ਸੀਗਾ, ਕਿਉਂਕਿ ਊਬਰ ਜਿਹੜੇ ਡਰਾਈਵਰ ਆ ਉਹਨਾਂ ਨੇ ਬਹੁਤ ਜ਼ਿਆਦਾ ਉਹਨਾਂ ਦੀ ਜੌਬਸ ਏਅਰਪੋਰਟਸ ਤੋਂ ਪਿਕਅਪ ਕਰਦੇ ਆ, ਉਹ ਸੂਟਕੇਸ ਚੱਕ ਕੇ ਵੀ ਟਰੰਕਾਂ 'ਤੇ ਰੱਖਦੇ ਆ। ਸੋ ਜਿੰਨੇ ਵੀ ਮੇਰੇ ਵੀਰ ਊਬਰ ਚਲਾਉਂਦੇ ਆ, ਜੇ ਕਿਸੇ ਨੂੰ ਕੁਛ ਇੱਦਾਂ ਦਾ ਲੱਛਣ ਲੱਗਦਾ ਹੈ, ਆਪਣੇ ਆਪ ਨੂੰ ਲੋਕਡਾਊਨ ਕਰੋ ਤੇ ਡਾਕਟਰ ਨਾਲ ਗੱਲ ਕਰੋ ਸਾਰੀ, ਕਿਉਂਕਿ ਉਹਨਾਂ ਦੇ ਬਹੁਤ ਚਾਂਸ ਹੈਗੇ ਊਬਰ ਡਰਾਈਵਰਾਂ ਦੇ, ਕਿਉਂਕਿ ਊਬਰ ਜਿਹੜਾ ਬਲੈਕ ਕਾਰ ਹੈਗੀ ਆ, ਉਹਦੇ ਤਾਂ ਜ਼ਰੂਰੀ ਹੈ ਤੁਸੀਂ ਹੱਥ ਮਿਲਾਉਣਾ ਜਦੋਂ ਕਸਟਮਰ ਏਅਰਪੋਰਟ ਤੋਂ ਪਿਕਅਪ ਕਰਨਾ ਤੁਸੀਂ ਜੀ, ਤੇ ਸੂਟਕੇਸ ਵੀ ਰੱਖਣੇ ਆ। ਤੇ ਊਬਰ ਵਾਲੇ ਮੇਰੇ ਵੀਰ, ਇੱਕ ਤਾਂ ਪਹਿਲੀ ਗੱਲ ਕੰਮ ਬੰਦ ਹੀ ਕਰ ਦੋ, ਸਭ ਤੋਂ ਬੈਸਟ ਚੀਜ਼ ਆ। ਦੂਜੀ ਗੱਲ, ਜੇ ਕਿਸੇ ਨੂੰ ਕੋਈ ਪ੍ਰੋਬਲਮ ਲੱਗਦੀ ਆ, ਆਪਣੇ ਆਪ ਨੂੰ ਘਰ ਬਿਠਾਓ, ਕਿਸੇ ਨੂੰ ਮਿਲੋ ਨਾ, ਤੇ ਡਾਕਟਰ ਨਾਲ ਸਲਾਹ ਕਰੋ। ਮੈਂ ਇਹੀ ਗੱਲ ਕਰਨੀ ਸੀ ਭਾਜੀ। ਥੈਂਕ ਯੂ ਨਰਿੰਦਰ। ਨਹੀਂ ਬਿਲਕੁਲ ਜੀ, ਇਹ ਵੀ ਬਹੁਤ ਜ਼ਰੂਰੀ ਆ, ਕਿਉਂਕਿ ਟੈਕਸੀ ਚਾਲਕਾਂ ਦਾ ਸਭ ਤੋਂ ਜ਼ਿਆਦਾ ਜਿਹੜਾ ਵਾਹ ਆਮ ਲੋਕਾਂ ਦੇ ਨਾਲ ਮਿਲਦਾ ਆ, ਕਿਉਂਕਿ ਕਈ ਲੋਕ ਕਈ ਮਜਬੂਰੀ ਵਾਸਤੇ, ਕਈ ਉੱਦਾਂ ਹੀ, ਇਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਉਹਨਾਂ ਨੂੰ ਕਰੋਨਾ ਵਾਇਰਸ ਆ, ਉਹ ਵੀ ਸਫ਼ਰ ਕਰ ਰਹੇ ਹੁੰਦੇ ਆ। ਕਈਆਂ ਨੂੰ ਜਿਹੜਾ ਮਜਬੂਰੀ ਦੇ ਕਰਕੇ ਕਰਨਾ ਪੈਂਦਾ, ਤੇ ਕਈਆਂ ਦੇ ਜਿਹੜੇ ਆ ਉਹ ਜਾਣਬੁੱਝ ਕੇ ਵੀ ਜਿਹੜੇ ਕਈ ਇੱਦਾਂ ਦੀਆਂ ਸ਼ਰਾਰਤਾਂ ਨੂੰ ਵੀ ਜਿਹੜੇ ਹੈਗੇ, ਕਿਉਂਕਿ ਕੱਲ੍ਹ ਵੀ FBI ਨੇ ਇਹ ਦਿੱਤੀ ਸੀ ਇਤਲਾਹ, ਅਲਰਟ ਕੀਤਾ ਸੀਗਾ ਵੀ ਇੱਦਾਂ ਦੇ ਕਈ ਲੋਕ ਜਿਹੜੇ ਤੁਰੇ ਫਿਰਦੇ ਨੇ, ਜਿਹੜੇ ਹੋਰ ਲੋਕਾਂ ਨੂੰ ਕਰੋਨਾ ਵਾਇਰਸ ਕਰ ਜਿਹੜਾ ਹੋ ਸਕਦੇ ਨੇ। ਸੋ ਉਹਨਾਂ ਨੂੰ ਵੀ ਉਸੇ ਤਰੀਕੇ ਦੇ ਹੀ ਜਿਹੜੇ ਇਹਤਿਆਤ ਵਰਤਣੇ ਚਾਹੀਦੇ, ਗਲਵਜ਼ ਪਾ ਕੇ ਜਿਹੜੇ ਆ ਉਹ ਚੀਜ਼ ਨੂੰ ਰੱਖੋ, ਕੱਢੋ, ਤੇ ਨਾਲ ਦੇ ਨਾਲ ਗਲਵ ਨੂੰ ਜਿਹੜਾ ਯੂਜ਼ ਕਰਦੇ ਸਾਰੀ ਬਾਅਦ ਦੇ ਵਿੱਚ ਉਸ ਨੂੰ ਥਰੋ ਕਰ ਦਿਓ, ਡਿਸਪੋਜ਼ ਆਫ ਜਿਹੜਾ ਉਹ ਕਰ ਦਿਓ। ਕਿਸੇ ਵੀ ਤਰੀਕੇ ਦਾ ਕੋਈ ਚਾਂਸ ਜਿਹੜਾ ਉਹ ਨਾ ਲਓ, ਜੇ ਤੁਸੀਂ ਚਲਾਉਣੀ ਹੈਗੀ ਆ, ਕਿਉਂਕਿ ਨਿਊਯਾਰਕ ਦੇ ਵਿੱਚ ਨਾ ਬਹੁਤ ਜ਼ਿਆਦਾ ਬੈਡ ਸਿਚੁਏਸ਼ਨ ਜਿਹੜੀ ਇਸ ਟਾਈਮ ਬਣੀ ਪਈ ਆ। ਅਗਲੇ ਕਾਲਰ ਨੇ ਆਪਣਾ ਜਿਹੜੇ ਸੰਦੀਪ ਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮੈਂ ਤਾਂ ਇਹੀ ਦੱਸਣਾ ਸੀਗਾ ਜਿਹੜਾ ਟਰੱਕਰ ਭਾਜੀ ਕਹਿ ਕੇ ਗਏ ਸੀਗੇ ਕਿ ਆਪਣਾ ਉਹਨਾਂ ਨੂੰ ਖਾਣ ਪੀਣ ਦਾ ਥੋੜ੍ਹੇ ਤੰਗੀ ਆ ਰਹੀ ਆ, ਤੇ ਅਸੀਂ ਇੱਥੇ ਗਰੁੱਪ ਸ਼ੁਰੂ ਕੀਤਾ ਜੀ ਇੱਥੇ ਮਿਸ਼ੀਗਨ ਵਿੱਚ 94 ਦੇ ਉੱਤੇ ਐਗਜ਼ਿਟ ਹੈਗਾ ਜੀ 92 ਤੋਂ 100 ਤੱਕ ਅਸੀਂ ਵਿਚਕਾਰ ਉੱਥੇ ਹੈਗੇ ਆ ਜੀ। ਉੱਥੇ ਤੁਸੀਂ ਮੇਰਾ ਫੋਨ ਨੰਬਰ ਪੰਜਾਬੀ ਰੇਡੀਓ ਤੋਂ ਲੈ ਸਕਦੇ ਹੋ, ਤੇ ਬਾਕੀ ਤੁਸੀਂ ਉੱਥੇ ਸਰਚ ਵੀ ਕਰ ਸਕਦੇ ਹੋ। ਜੇ ਉੱਥੇ ਫੇਸਬੁੱਕ ਤੇ ਕਰੋਗੇ ਸਰਚ, ਗਰੁੱਪ ਹੈਗਾ ਜੀ 94 ਟਰੱਕਰ ਸਪੋਰਟ, ਤੇ ਉਹਨੂੰ ਸਰਚ ਕਰੋਗੇ ਉਹ ਵੀ ਪਬਲਿਕ ਆ, ਤੁਸੀਂ ਉਹਨੂੰ ਸਰਚ ਕਰ ਸਕਦੇ ਹੋ। ਨਹੀਂ ਤੇ ਮੇਰਾ ਫੋਨ ਨੰਬਰ ਉੱਥੋਂ ਲੈ ਸਕਦੇ ਹੋ। ਤੁਹਾਨੂੰ ਕਿਸੇ ਗਲਵ ਦੀ ਲੋੜ ਆ ਜਾਂ ਇਹੋ ਜਿਹੀ ਕੋਈ ਚੀਜ਼ ਦੀ ਲੋੜ ਆ, ਜੋ ਸਾਡੇ ਤੋਂ ਹੋਇਆ ਅਸੀਂ ਤੁਹਾਨੂੰ ਪੂਰੀ ਹੈਲਪ ਕਰਾਂਗੇ ਜੀ। ਥੈਂਕ ਯੂ ਸੰਦੀਪ ਜੀ, ਬੜੀ ਮਿਹਰਬਾਨੀ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਜੀ ਅਗਲੇ ਕਾਲਰ ਨੇ ਅਵਤਾਰ ਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਤੁਹਾਡਾ ਖਾਲਸਾ ਜੀ, ਤੁਸੀਂ ਅਵੇਅਰਨੈਸ ਦੇ ਰਹੇ ਆ ਤੇ 10 ਲੋਡ ਆਈ ਗੁਰੂ ਘਰ ਦੇ ਸੇਵਾ ਕਰਦੇ ਆ, ਤੇ ਅਸੀਂ ਬੇਨਤੀ ਕਰਦੇ ਵੀ ਜਿੰਨੇ ਵੀ ਲੌਂਗ ਵਾਲੇ ਟਰੱਕ ਡਰਾਈਵਰ ਭਰਾ ਆ ਉਹਨਾਂ ਨੂੰ ਪ੍ਰਸ਼ਾਦੇ ਪਾਣੀ ਦੀ ਲੋੜ ਹੋਵੇ, ਜਦੋਂ 99 ਤੇ ਆਉਂਦੇ ਆ ਤੇ ਆਰਮਸਟਰੋਂਗ ਦਾ ਐਗਜ਼ਿਟ ਲੈ ਕੇ ਵੈਸਟ ਨੂੰ ਜਾ ਕੇ ਗੁਰਦੁਆਰਾ ਆ ਜਾਂਦਾ। ਜੇ 5 ਤੇ ਜਾਂਦੇ ਆ ਸਟਾਰਟ ਨਾ ਕੇ 8 ਮਾਈਲ ਲਾ ਕੇ ਈਸਟ ਨੂੰ ਜਾ ਕੇ ਮੂਹਰੇ ਵੈਸਟ ਲੈਣ ਆਉਂਦੀ, ਉੱਥੇ ਲੈਫਟ ਕਰਕੇ ਗੁਰੂ ਘਰ ਆ ਜਾਂਦਾ। ਉਸੇ ਨੂੰ ਵੀ ਪ੍ਰਸ਼ਾਦੇ ਪਾਣੀ ਦੀ ਜ਼ਰੂਰਤ ਹੈ, ਉੱਥੇ ਸਟਾਪ ਬਾਈ ਕਰੋ, ਮੱਥਾ ਟੇਕੋ ਤੇ ਪ੍ਰਸ਼ਾਦਾ ਛਕ ਸਕਦੇ ਆ। ਤੇ ਬਾਕੀ ਤੁਹਾਡਾ ਰੇਡੀਓ ਭਾਜੀ ਬਹੁਤ ਦੂਰ ਤੱਕ ਸਾਰੀ ਦੁਨੀਆ ਸੁਣਦੇ ਆ। ਮੈਂ ਦੇਖ ਰਿਹਾ ਸੀ ਇੰਡੀਆ ਦੇ ਵਿੱਚ ਜਿਹੜੇ ਸਾਡੇ ਬਹੁਤੇ ਡੇਰੇ ਜਾਂ ਗੁਰਦੁਆਰੇ ਭਾਵੇਂ ਇਤਿਹਾਸਕ ਆ, ਉੱਥੇ ਬਹੁਤ ਲਾਈਨਾਂ ਲੱਗੀਆਂ। ਭਾਜੀ ਉਹਨਾਂ ਨੇ ਨਹੀਂ ਕਹਿਣਾ ਪੁਜਾਰੀ ਨੇ ਕਿ ਤੁਸੀਂ ਨਾ ਆਓ, ਉਹਨਾਂ ਦੀ ਲਾਈਨ ਨਹੀਂ ਟੁੱਟਣੀ ਚਾਹੀਦੀ, ਪਰ ਆਪਣੇ ਜਿੰਨੇ ਵੀ ਸਾਡੇ ਸਕੇ ਸੰਬੰਧੀ ਰਿਸ਼ਤੇਦਾਰ ਉੱਥੇ ਬੈਠੇ ਆ ਉਹਨਾਂ ਨੂੰ ਸਾਨੂੰ ਬੇਨਤੀ ਕਰਨੀ ਚਾਹੀਦੀ ਵੀ ਜੇ ਤੁਸੀਂ 2-4 ਵੀਕਾਂ ਨਾ ਵੀ ਗੁਰਦੁਆਰੇ ਗਏ ਤਾਂ ਰੱਬ ਨੇ ਕੋਈ ਗੁੱਸੇ ਨਹੀਂ ਹੋ ਜਾਣਾ ਜੀ ਜੀ। ਆਪਣੀ ਸੇਫਟੀ ਔਰ ਆਪਣੀ ਸੰਗਤ ਦੀ ਸੇਫਟੀ ਵਾਸਤੇ ਤੁਸੀਂ ਆਪ ਹੀ ਗਰੇਜ ਕਰੋ, ਅਜੇ ਨਾ ਜਾਓ ਕਿਤੇ ਵੀ, ਬਾਅਦ ਚ ਜਾਇਓ। ਕਦੀ ਵੀ ਉਹਨਾਂ ਨੇ ਤੁਹਾਨੂੰ ਨਹੀਂ ਕਹਿਣਾ ਤੁਸੀਂ ਨਾ ਆਓ। ਆਪਾਂ ਦੇਖੋ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਇੱਕ ਬੰਦੇ ਨੇ ਕਿੰਨਿਆਂ ਨੂੰ ਪ੍ਰਸ਼ਾਦ ਵੰਡ ਦਿੱਤਾ ਰਾਈਟ ਜੀ। ਇਸ ਕਰਕੇ ਜਿੱਥੇ ਬਹੁਤ ਜ਼ਿਆਦਾ ਸੰਗਤ ਹੈ ਉੱਥੇ ਨਾ ਜਾਓ। ਅਗੇਨ ਮੈਂ ਬੇਨਤੀ ਕਰਦਾ ਜਿੰਨੇ ਵੀ ਟਰੱਕ ਡਰਾਈਵਰ ਵੀਰ ਸਾਡੇ ਲੌਂਗ ਵਾਲੇ ਆ ਉਹ ਲੋਡ ਆਈ ਗੁਰੂ ਘਰ ਆ ਕੇ ਮੱਥਾ ਟੇਕ ਕੇ ਪ੍ਰਸ਼ਾਦਾ ਪਾਣੀ ਛਕ ਸਕਦੇ ਆ ਜੀ। ਬਹੁਤ ਬਹੁਤ ਧੰਨਵਾਦ। ਔਰ ਬਾਕੀ ਜਿਹੜੇ ਰੈਗੂਲਰ ਗੁਰਦੁਆਰੇ ਦੇ ਪ੍ਰੋਗਰਾਮ ਉਹ ਅਣਮਿੱਥੇ ਸਮੇਂ ਲਈ ਅਜੇ ਬੰਦ ਕੀਤੇ ਗਏ ਆ, ਜਿੰਨਾ ਚਿਰ ਕੋਈ ਸਿਚੁਏਸ਼ਨ ਕੰਟਰੋਲ 'ਚ ਨਹੀਂ ਆਉਂਦੀ। ਅਣਮਿੱਥੇ ਸਮੇਂ ਲਈ ਰੈਗੂਲਰ ਪ੍ਰੋਗਰਾਮ ਬੰਦ ਆ। ਸ਼ਾਮ ਸਵੇਰੇ ਪ੍ਰਕਾਸ਼ ਹੁੰਦਾ, ਨਿਤਨੇਮ ਦੀਆਂ ਬਾਣੀਆਂ ਹੁੰਦੀਆਂ, ਆਓ ਮੱਥਾ ਟੇਕੋ ਤੇ ਆਪ ਜਾ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਸਮਾਂ ਦੇਣ ਦਾ। ਥੈਂਕ ਯੂ। ਧੰਨਵਾਦ। ਬਿਲਕੁਲ ਅਵਤਾਰ ਸਿੰਘ ਜੀ, ਪਰ ਆਪਾਂ ਨੂੰ ਜਿਹੜਾ ਉਹ ਬੰਦੇ ਨੇ ਕੀਤਾ ਉਹਨੂੰ ਪ੍ਰਸ਼ਾਦ ਨਹੀਂ ਕਹਿਣਾ ਚਾਹੀਦਾ। ਪ੍ਰਸ਼ਾਦ ਤਾਂ ਜਿਹੜੀ ਪ੍ਰਮਾਤਮਾ ਨੂੰ ਮਿਲੀ ਦਾਤ ਹੈਗੀ ਆ, ਚਾਹੇ ਉਹ ਮੰਦਿਰ 'ਚ ਹੋਵੇ, ਚਾਹੇ ਗੁਰੂ ਘਰ 'ਚ ਹੋਵੇ, ਚਾਹੇ ਮਸਜਿਦ 'ਚ ਹੋਵੇ, ਚਾਹੇ ਚਰਚ 'ਚ ਹੋਵੇ। ਬਿਲਕੁਲ ਲੋਡਾਈ ਵਾਲੀ ਸਾਈਡ ਦੇ ਉੱਤੇ 99 ਤੇ ਬਿਲਕੁਲ ਅਵਤਾਰ ਸਿੰਘ ਹੁਣੀ ਬੇਨਤੀ ਕੀਤੀ ਆ, ਕੋਈ ਵੀ ਵੀਰ ਨੇ ਜਾਣਾ ਆ, ਜ਼ਰੂਰੀ ਨਹੀਂ ਟਰੱਕਰ, ਕਈ ਵਾਰੀ ਵੈਸੇ ਵੀ ਕੋਈ ਬੰਦਾ ਫਸਿਆ ਹੁੰਦਾ ਆ, ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਿਹਾ, ਰੈਸਟੋਰੈਂਟ ਬਹੁਤ ਸਾਰੇ ਬੰਦ ਹੋ ਰਹੇ ਆ, ਸੋ ਲੋਡਾਈ ਗੁਰੂ ਘਰ ਜਾ ਸਕਦੇ ਆ, ਪਰ ਜਾਓ ਮੱਥਾ ਟੇਕ ਕੇ ਦੂਰ ਦੂਰ ਬੈਠੋ। ਅੱਬਲ ਤਾਂ ਇਹ ਕਰੋ ਵੀ ਪ੍ਰਸ਼ਾਦਾ ਉੱਤੇ ਛਕੋ ਹੀ ਨਾ, ਨਾਲ ਲੈ ਕੇ ਆਪਣੀ ਕਾਰ 'ਚ ਛਕ ਲਓ ਜਾਂ ਬਾਅਦ 'ਚ ਜਾ ਕੇ ਛਕ ਲਓ। ਬਿਲਕੁਲ ਟਰਾਈ ਕਰੋ ਜਦੋਂ ਤੁਸੀਂ ਜਾਂਦੇ ਆ ਗਲਵ ਵਗੈਰਾ ਜਿਹੜਾ ਉਹ ਪਾ ਕੇ ਹੀ ਜਾਓ, ਕਿਉਂਕਿ ਜੇ ਤੁਸੀਂ ਵੀ ਟੱਚ ਕਰੋਗੇ ਕੋਈ ਹੋਰ ਆ ਕੇ ਵੀ ਉਹਨਾਂ ਚੀਜ਼ਾਂ ਨੂੰ ਟੱਚ ਕਰੂਗਾ, ਫਿਰ ਉਸ ਦਾ ਜਿਹੜਾ ਫਾਇਦਾ ਆ ਉਹ ਕੋਈ ਨਹੀਂ ਰਹਿ ਜਾਊਗਾ। ਹਾਈਜੀਨ ਜ਼ਰੂਰ ਜਿਹੜੀ ਬਣਾ ਕੇ ਰੱਖਣੀ ਆ। ਤੇ ਇੱਕ ਚੀਜ਼ ਹੋਰ, ਇਹ ਹੁਣ ਜੇ ਲੋਕਡਾਊਨ ਆ ਤੇ ਉਹਦਾ ਇਹ ਨਾ ਕਰੋ ਵੀ ਵਾਂਢੇ ਜਾਈਏ ਰਿਸ਼ਤੇਦਾਰਾਂ ਦੇ ਮਿਲ ਆਈਏ, ਭਾਈ ਨਾ ਜਾਇਓ, ਕਿਰਪਾ ਕਰਕੇ ਹੱਥ ਬੰਨ ਕੇ ਬੇਨਤੀ ਆ। ਉਹ ਕਈਆਂ ਦੇ ਹੁੰਦੇ ਨਾ ਵੀ ਪੁਰਾਣੇ ਗਿਲੇ ਸ਼ਿਕਵੇ ਆ ਤੇ ਹੁਣ ਆਪਾਂ ਦੂਰ ਕਰ ਲੈਂਦੇ, ਚੱਲ ਮਿਲ ਲੈਂਦੇ, ਪਰ ਨਹੀਂ, ਲੋਕਡਾਊਨ ਦਾ ਮਤਲਬ ਆ ਤੁਸੀਂ ਆਪਣੇ ਆਪ ਨੂੰ ਜਿਹੜਾ ਅਲੱਗ ਥਲੱਗ ਰੱਖਣਾ ਸਾਰਿਆਂ ਦੇ ਨਾਲੋਂ। ਸ਼ੈਲਟਰ ਇਨ ਪਲੇਸ ਦਾ ਮਤਲਬ ਇਹ ਆ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਇਕੱਠੇ ਹੋ ਕੇ ਬਾਰਬੀਕਿਊ ਕਰੀਏ ਤੇ ਪਾਰਟੀਆਂ ਕਰਨ ਲੱਗ ਜਾਈਏ ਤੇ ਚੱਲ ਆਪਾਂ ਅੱਜ ਇੱਧਰ ਜਾਉਂਦੇ ਆ ਤੇ ਅੱਜ ਆਪਾਂ ਉੱਧਰ ਜਾਉਂਦੇ ਆ। ਸੋ ਇਹ ਮਕਸਦ ਟੋਟਲੀ ਫੇਲ ਹੋ ਜਾਂਦਾ ਉਸ ਚੀਜ਼ ਦੇ ਵਿੱਚ। ਇਹ ਇੱਧਰ ਨੂੰ ਨਾ ਇਹ ਜਿਹੜਾ ਕੰਮ ਕਰਿਓ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਕੈਨੇਡਾ ਤੋਂ ਜਤਿੰਦਰਪਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਦੱਸਣਾ ਸੀ, ਕੱਲ ਮੈਨੂੰ ਨਾ ਪਾਣੀ ਦੀ ਬਹੁਤ ਪ੍ਰੋਬਲਮ ਆਈ, ਕਿਸੇ ਵੀ ਟਰੱਕ ਸਟਾਪ ਤੋਂ ਪਾਣੀ ਨਹੀਂ ਮਿਲ ਰਿਹਾ। ਵੀ ਜਿਹੜੇ ਵੀ ਵੀਰ ਨੇ ਘਰੋਂ ਜਾਣਾ ਟਰੱਕ ਡਰਾਈਵਰ ਨੇ, ਵੀ ਆਪਣੇ ਪਾਣੀ ਦਾ ਪ੍ਰਬੰਧ ਜ਼ਰੂਰ ਕਰਕੇ ਜਾਇਓ। ਕਿਤੇ ਵੀ ਪਾਣੀ ਨਹੀਂ ਟਰੱਕ ਸਟਾਪ ਤੇ ਮਿਲ ਰਿਹਾ ਜੀ। ਤੁਸੀਂ ਕਿਹੜੇ ਉੱਤੇ ਓਰੀਗਨ ਤੋਂ ਲੈ ਕੇ ਸਟਾਰਟ ਹੋ ਗਿਆ ਜੀ ਮੈਂ। ਅੱਛਾ ਜੀ। ਤੇ ਮੈਨੂੰ ਐਂਡ ਤੇ ਆ ਕੇ ਆਹ ਇੱਥੋਂ 2 ਗੇਲਣਾ ਮਿਲੀਆਂ ਮੈਨੂੰ ਆਪਣੇ ਫਰੇਜ਼ਰ ਪਾਰਕ ਆ ਕੇ ਕੈਲੀਫੋਰਨੀਆ 'ਚ 205 ਐਗਜ਼ਿਟ ਤੇ ਜੀ। ਜੀ ਜੀ।
ਚਲੋ ਜੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਪਲੀਜ਼ ਪਾਣੀ ਦਾ ਵੀ ਜਾਣੀ ਘਰੋਂ ਹੀ ਜੇ ਤੁਸੀਂ ਲਿਆਓ ਪ੍ਰਬੰਧ ਕਰਕੇ ਨਾ ਵਧੀਆ ਵਾ। ਬਿਲਕੁਲ। ਤੇ ਬਾਕੀ ਜਿੱਦਾਂ ਵੀ ਇਦਾਂ ਟਰੱਕਰ ਜਾਂਦੇ ਨੇ, ਥੈਂਕ ਯੂ ਜਤਿੰਦਰ ਜੀ ਇਸ ਦੇ ਬਾਰੇ ਜਾਣਕਾਰੀ ਦੇਣ ਦੇ ਲਈ। ਬਾਕੀ ਜਿਹੜੇ ਵੀ ਜਾਂਦੇ ਨੇ, ਜਿਹੜੇ ਰਸਤੇ ਦੇ ਵਿੱਚ ਗੁਰੂ ਘਰ ਆਉਂਦੇ ਨੇ, ਖਾਸ ਕਰਕੇ ਜਿਹੜੇ ਫਰੀਵੇ ਦੇ ਉੱਤੇ ਆਉਂਦੇ ਨੇ, ਉਹ ਗੂਗਲ ਦੇ ਉੱਤੇ ਉਹਨਾਂ ਦੇ ਫੋਨ ਨੰਬਰ ਐਟਲੀਸਟ ਹੈਗੇ ਆ। ਤੇ ਸਾਰੇ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਵੀ ਆਪਣੇ ਜਿਹੜੇ ਫੋਨ ਨੰਬਰ ਉਹਨਾਂ ਨੂੰ ਪਲੀਜ਼ ਐਕਟਿਵ ਰੱਖੋ। ਵੀ ਜਿੰਨੇ ਵੀ ਤੁਹਾਡੇ ਚਾਹੇ ਗ੍ਰੰਥੀ ਸਿੰਘ ਨੇ, ਜੇ ਇਸ ਟਾਈਮ ਹੋਰ ਕੰਮਾਂ ਦੇ ਵਿੱਚ ਬਿਜ਼ੀ ਨਹੀਂ ਨੇ, ਤਾਂ ਉਹਨਾਂ ਨੂੰ ਕਿਹਾ ਵੀ ਫੋਨ ਜ਼ਰੂਰ ਅਟੈਂਡ ਕਰਿਓ। ਵੀ ਕੋਈ ਇੱਦਾਂ ਦਾ ਲੋੜਵੰਦ ਜੇ ਤੁਹਾਨੂੰ ਕਾਲ ਕਰਦਾ, ਐਟਲੀਸਟ ਜੇ ਉਹਨਾਂ ਦੀ ਜਿੱਦਾਂ ਦੀ ਵੀ ਹੈਲਪ ਹੋ ਸਕਦੀ ਉਹ ਕਰ ਦਿਓ। ਤੁਸੀਂ ਉਹਨਾਂ ਨੂੰ ਮਿਲੋ ਨਾ ਇੱਕ ਸਾਈਡ ਦੇ ਉੱਤੇ, ਉਹਨਾਂ ਕਹੋ ਵੀ ਹਾਂਜੀ ਇੰਨੇ ਕੁ ਵਜੇ ਉਹਨਾਂ ਨੇ ਪਹੁੰਚਣਾ ਆ, ਅਤੇ ਤੁਸੀਂ ਜਿਹੜਾ ਇੱਥੇ ਰੱਖ ਦਿਓ, ਅਤੇ ਇੱਥੋਂ ਜਿਹੜਾ ਉਹ ਪਿਕ ਕਰ ਲੈਣਗੇ। ਇੱਦਾਂ ਦੀ ਸਹੂਲਤ ਜਿਹੜੀ ਆ ਟੂ ਗੋ ਵਾਲੀ, ਜਿੱਦਾਂ ਫੂਡ ਦੀ ਲੋਕਾਂ ਨੇ ਕੀਤੀ ਹੋਈ ਹੈ, ਇੱਦਾਂ ਦੀ ਜਿਹੜਾ ਕੰਮ ਆ ਉਹ ਜ਼ਰੂਰ ਕਰੋ। ਬਾਕੀ ਜਿਹੜੇ ਟਰੱਕਰ ਆ, ਜਿਹੜੇ ਵੀ ਰਸਤੇ ਦੇ ਵਿੱਚ ਆ ਰਹੇ ਗੁਰੂ ਘਰ ਹੁੰਦੇ, ਕਿਉਂਕਿ ਇਹ ਕਮਿਊਨਿਟੀ ਦਾ ਹੀ ਇੱਕ ਪਾਰਟ ਨੇ, ਹਿੱਸਾ ਨੇ, ਸੋ ਉਹ ਜ਼ਰੂਰ ਉਹਨਾਂ ਨੂੰ ਕਾਲ ਕਰਕੇ ਜਿਹੜਾ ਉਹ ਮੇਕ ਸ਼ੋਰ ਕਰੋਗੇ। ਬਾਕੀ ਪ੍ਰਬੰਧਕ ਆਪਣੇ ਜਿੰਨੇ ਵੀ ਗ੍ਰੰਥੀ ਸਿੰਘ ਹੈਗੇ ਨੇ, ਹੈੱਡ ਗ੍ਰੰਥੀ ਨੇ, ਉਹਨਾਂ ਨੂੰ ਮੇਕ ਸ਼ੋਰ ਕਰੋ ਵੀ ਕੋਈ ਨਾ ਕੋਈ ਫੋਨ ਦੇ ਉੱਤੇ ਉੱਥੇ ਹਮੇਸ਼ਾ ਰਵੇ। ਇਸ ਮੌਕੇ ਜਿਹੜੇ ਲੋੜਵੰਦਾਂ ਨੇ ਹੀ ਜਿਹੜੀ ਉਦੋਂ ਕਾਲ ਕਰਨੀ ਹੁੰਦੀ। ਬਾਕੀ ਨਿਊਯਾਰਕ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਜਿਹੜੇ ਫੂਡ ਆ ਤਿਆਰ ਹੋ ਰਿਹਾ ਗੁਰੂ ਘਰਾਂ ਦੇ ਵਿੱਚ, ਕਿਉਂਕਿ ਉੱਥੇ ਦੇ ਮੇਅਰ ਨੇ ਬੇਨਤੀ ਕੀਤੀ ਸੀ। ਸੋ ਜਿੰਨੇ ਵੀ ਗੁਰੂ ਘਰ ਆ, ਪਲੀਜ਼ ਪਾਣੀ ਦੀਆਂ ਬੋਤਲਾਂ ਵੀ ਥੋੜ੍ਹੀਆਂ ਰੱਖੋ, ਜੇ ਕੋਈ ਟਰੱਕਰ ਵੀਰ ਜਾਂ ਕੋਈ ਹੋਰ ਰਾਹਗੀਰ ਮੰਗਦਾ ਆ। ਜੇ ਨਹੀਂ ਤੇ ਪਾਣੀ ਜਿਹੜਾ ਆ ਉਹ ਗਰਮ ਕਰ ਸਕਦੇ ਆ ਪਤੀਲਿਆਂ 'ਚ, ਤੇ ਜਿਹੜੀਆਂ ਖਾਲੀ ਬੋਤਲਾਂ ਹੁੰਦੀਆਂ ਹੈਗੀਆਂ ਦੁੱਧ ਵਾਲੀਆਂ, ਉਹ 'ਚ ਪਾ ਕੇ ਜਿਹੜਾ ਗਰਮ ਪਾਣੀ ਤੁਸੀਂ ਉਬਾਲਿਆ ਹੋਵੇ, ਉਹਦਾ ਕੋਈ ਨੁਕਸਾਨ ਨਹੀਂ ਹੁੰਦਾ। ਜੀ ਜੀ ਬਿਲਕੁਲ, ਉਹਨੂੰ ਸਟਰਲਾਈਜ਼ ਇੱਕ ਹਿਸਾਬ ਦੇ ਨਾਲ ਉਹ ਹੋ ਜਾਂਦਾ। ਨਵੀਦ ਖਾਨ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ ਨਾਵੇਦ ਜੀ। ਜੀ ਨਾਵੇਦ ਜੀ। ਹਾਂਜੀ ਮੈਂ ਜੀ ਭਾਜੀ ਨਵੀਦ ਖਾਨ ਬੋਲ ਰਿਹਾ, ਲਾਈਵ ਆਫ ਕੈਲੀਫੋਰਨੀਆ ਤੋਂ ਜੀ। ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਅਸਲਾਮ ਵਾਲੇਕੁਮ। ਹਾਂਜੀ, ਮੈਂ ਗੱਲ ਕਰਨੀ ਸੀ ਸਮੋਕ ਸ਼ਾਪ ਦੇ ਬਾਰੇ 'ਚ। ਮੇਰੀ ਵੀ ਸਮੋਕ ਸ਼ਾਪ ਹੈ ਤੇ ਮੈਂ ਬੰਦ ਕੀਤੀ ਹੋਈ ਹੈ ਥੋੜੇ ਦਿਨਾਂ ਤੋਂ। ਸਾਡਾ ਤਕਰੀਬਨ ਪੰਜਾਬੀਆਂ ਦਾ 80% ਸਮੋਕ ਸ਼ਾਪਾਂ ਸਾਡੇ ਪੰਜਾਬੀਆਂ ਦੀਆਂ, ਲੇਕਿਨ ਲਾਲਚ ਦੀ ਵਜ੍ਹਾ ਨਾਲ ਅਸੀਂ ਬੰਦ ਨਹੀਂ ਕਰ ਰਹੇ ਹੈਗੇ ਜੀ। ਹੁਣ ਜਿਹੜਾ ਸਭ ਤੋਂ ਵੱਡਾ ਮੇਨ ਮਸਲਾ ਆ ਰਿਹਾ ਕਿ ਸਾਡੇ ਕੋਲ ਸਭ ਤੋਂ ਜ਼ਿਆਦਾ ਗੰਦੇ ਕਸਟਮਰ ਸਾਡੇ ਕੋਲ ਆਉਂਦੇ ਨੇ, ਜਿੰਨੇ ਹੋਮਲੈਸ ਨੇ, ਜਿੰਨੇ ਨਸ਼ੇੜੀ ਅਮਲੀ, ਇਸ ਤਰ੍ਹਾਂ ਦੇ ਬੰਦੇ ਆ ਰਹੇ ਨੇ। ਉਹ ਕਿੰਨੇ ਦਿਨ ਨਹਾਉਂਦੇ ਨਹੀਂ ਐ, ਗੰਦੇ ਪੈਸੇ ਫੜੇ ਨੇ ਹੱਥਾਂ ਦੇ ਵਿੱਚ, ਉਸੇ ਤਰ੍ਹਾਂ ਅਸੀਂ ਲੈ ਰਹੇ ਹਾਂ, ਬਿਜ਼ਨਸ ਕਰ ਰਹੇ ਹਾਂ। ਤੇ ਮੇਰੀ ਅਪੀਲ ਹੈ, ਮੈਂ ਅੱਗੇ ਬੇਨਤੀ ਹੈ ਕਿ ਖੁਦਾ ਵਾਸਤੇ ਆਪਣੀ ਜਾਨਾਂ ਤੇ ਜ਼ੁਲਮ ਨਾ ਕਰੋ, ਸਮੋਕ ਸ਼ਾਪਾਂ ਨੂੰ ਬੰਦ ਕਰੋ, ਕਿਉਂਕਿ ਐਸੈਂਸ਼ੀਅਲ ਨਹੀਂ ਆ। ਵੈਸੇ ਹੀ ਐਸੈਂਸ਼ੀਅਲ ਬਿਜ਼ਨਸ ਦੇ ਵਿੱਚ ਇਹ ਆਉਂਦਾ ਨਹੀਂ ਆ, ਤੇ ਬਿਲਕੁਲ ਇਹਨੂੰ ਬੰਦ ਕਰਨ ਦੀ ਜ਼ਰੂਰਤ ਆ। ਕੱਲ ਨੂੰ ਕਿਸੇ ਨੇ ਸ਼ਿਕਾਇਤ ਕਰਤੀ, ਬਾਅਦ ਲਾਇਸੈਂਸ ਜਾਂਦਾ ਰਹੂਗਾ। ਇਹ ਵੀ ਜਿਹੜੀ ਚਲੋ ਜਾਂਦਾ ਰਹੇਗਾ, ਲੇਕਿਨ ਇਹ ਵੇ ਕਿ ਜਿਸ ਤਰ੍ਹਾਂ ਦੇ ਅਸੀਂ ਪੈਸੇ ਫੜਦੇ ਹਾਂ, ਜਿਸ ਤਰ੍ਹਾਂ ਦੇ ਬੰਦੇ ਸਾਡੇ ਕੋਲ ਆ ਕੇ ਸਾਹ ਲੈਂਦੇ ਨੇ ਜਾਂ ਹੱਸਦੇ ਨੇ, ਖੇਲਦੇ ਨੇ, ਉਹ ਸਰਾਸਰ ਆਪਣੇ ਬੱਚਿਆਂ ਨਾਲ ਅਸੀਂ ਜ਼ੁਲਮ ਕਰ ਰਹੇ ਹਾਂ, ਆਪਣੇ ਥੋੜੇ ਜਿਹੀ ਲਾਲਚ ਦੀ ਵਜ੍ਹਾ ਨਾਲ। ਤੇ ਖੁਦਾ ਵਾਸਤੇ ਇਹਨਾਂ ਅੱਗੇ ਅਪੀਲ ਹੈ ਕਿ ਬੰਦ ਕਰੋ। 10 ਦਿਨ ਨਾਲ ਕੁਛ ਨਹੀਂ ਹੋ ਚੱਲਿਆ ਹੈ, ਬਥੇਰੇ ਪੈਸੇ ਕਮਾ ਰਹੇ ਆ, ਡਾਲਰ ਨੇ, ਸਾਰਾ ਕੁਛ। ਜੇ ਉਂਝ ਨਹੀਂ ਰਜਣਾ ਤੇ ਤੁਸੀਂ ਇੰਜ ਵੀ ਨਹੀਂ ਰਜਣਾ ਹੈ। ਬਿਲਕੁਲ, ਥੈਂਕ ਯੂ ਨਵੀਦ ਜੀ, ਥੈਂਕ ਯੂ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ, ਇਹ ਤਾਂ ਹੁਣ ਭਾਈ ਬੇਨਤੀ ਹੋਈ ਆ, ਇਹ ਲਾਲਚ ਨੇ ਲੋਕਾਂ ਨੂੰ ਮਰਵਾਇਆ ਹੀ ਗਿਆ ਜ਼ਿਆਦਾਤਰ, ਉਸਨੇ ਕਿਸੇ ਦਾ ਬੇੜਾ ਨਹੀਂ ਪਾਰ ਲਾਇਆ। ਸੋ ਲਾਲਚ ਜਿਹੜਾ ਉਹ ਨਾ ਹੀ ਕਰੋ, ਤੇ ਇਹ ਜਿਹੜੀ ਇਸ ਚੀਜ਼ ਤੋਂ ਜਿਹੜਾ ਉਹ ਬਚਾ ਰੱਖੋ। ਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ। ਬਿਲਕੁਲ, ਆਪਾਂ ਕਾਲਾਂ ਬਹੁਤ ਆ ਰਹੀਆਂ, ਹੋਰ ਨਹੀਂ ਲੈ ਸਕਾਂਗੇ। 4 ਵਜੇ ਅੱਜ ਸ਼ਾਮ ਨੂੰ ਜਿਹੜਾ ਆ ਸਪੈਸ਼ਲ ਪ੍ਰੋਗਰਾਮ ਕਰੋਨਾ ਵਾਇਰਸ ਦਾ ਹੀ ਹੋਣਾ ਆ। ਉਸ ਟਾਈਮ ਦੇ ਉੱਤੇ ਤੁਸੀਂ ਵੱਧ ਤੋਂ ਵੱਧ ਜਿਹੜੀਆਂ ਕਾਲਾਂ ਕਰ ਸਕਦੇ ਹੋ। ਲੋਕਾਂ 'ਚ ਡਰ ਵਾਲਾ ਮਾਹੌਲ ਹੈਗਾ, ਕਿਸ ਤਰ੍ਹਾਂ ਕਾਉਂਸਲਿੰਗ ਕਰਨੀ ਹੈਗੀ ਆ, ਕਿਹੜੀ ਪ੍ਰੈਪਰੇਸ਼ਨ ਚਾਹੀਦੀ, ਕੀ ਲੱਛਣ ਆ, ਉਹਦੇ ਤੁਸੀਂ ਕਿੱਦਾਂ ਹੈਲਪ ਕਰਨੀ ਆ, ਉਹ 4 ਵਜੇ ਵਾਲੇ ਪ੍ਰੋਗਰਾਮ 'ਚ 408 272 5200 ਤੇ ਕਾਲ ਕਰਕੇ ਹਿੱਸਾ ਲੈ ਸਕਦੇ ਹੋ ਜੀ। ਤੇ ਹੁਣ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿਉਂਦੇ ਵਾਦ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM,